टीवी 84 उत्ते प्रोग्राम खबर की खबर देख रहा है सारे दर्शकों ਨੂੰ मैं सरजीत सिंह कुमार फतेह अज करदा हाँ जी वाहिगुरू जी का खालसा वाहिगुरू जी की फतेह। दिल्ली ਦੇ ਵਿੱਚ ਜਿਹੜਾ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲ ਰਿਹਾ ਉਹਦੇ ਬਾਰੇ ਇਹ ਗੱਲ ਕਹਿਣ ਲੱਗਿਆਂ ਮਨ ਨੂੰ ਬੜੀ ਤਸੱਲੀ ਤੇ ਸਕੂਨ ਜਿਹਾ ਹੈ ਕਿ ਇਸ ਸੰਘਰਸ਼ ਵਿੱਚ ਹਿੱਸਾ ਲੈਣ ਵਾਲਿਆਂ ਨੇ ਉੱਥੋਂ ਦੇ ਲੋਕਾਂ ਦਾ ਦਿਲ ਬੜਾ ਜਿੱਤ ਲਿਆ। ਦਿੱਲੀ ਤਾਂ ਚਲੋ ਜਿੱਤ ਹੀ ਲੈਣੀ ਹੈ। ਦਿੱਲੀ ਵਿੱਚ ਜਿਹੜੇ ਹਾਕਮ ਬੈਠੇ ਆ ਉਹਨਾਂ ਨੂੰ ਤਾਂ ਇੱਕ ਨਾ ਇੱਕ ਦਿਨ ਕਾਲੇ ਕਾਨੂੰਨ ਵਾਪਸ ਕਰਨੇ ਹੀ ਪੈਣੇ ਆ। ਪਰ ਦਿੱਲੀ ਦੇ ਵਿੱਚ ਜਿਹੜੇ ਲੋਕਾਂ ਨਾਲ ਸੰਘਰਸ਼ ਵਾਲੇ ਲੋਕਾਂ ਦਾ ਸਾਡੇ ਪੰਜਾਬ ਤੋਂ ਗਏ ਹੋਏ ਸਿੱਖਾਂ ਦਾ ਵਾਹ ਪੈਂਦਾ ਹੈ ਨਾ, ਉਹਨਾਂ ਸਾਰਿਆਂ ਦੇ ਜਿਹੜੇ ਅਨੁਭਵ ਨੇ, ਐਕਸਪੀਰੀਅੰਸ ਨੇ, ਜਦੋਂ ਉਹ ਸੋਸ਼ਲ ਮੀਡੀਆ ਉੱਤੇ ਸਾਂਝੇ ਕਰਦੇ ਆ ਤਾਂ ਮਨ ਨੂੰ ਬੜੀ ਤਸੱਲੀ ਆਉਂਦੀ। ਸਾਡੇ ਸਾਹਮਣੇ ਸ਼ਾਹ ਮੁਹੰਮਦ ਦਾ ਇੱਕ ਜੰਗਨਾਮਾ ਬੜਾ ਮਸ਼ਹੂਰ ਹੋਇਆ ਜਦੋਂ 18ਵੀਂ ਸਦੀ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਹਮਲਾ, ਉਸ ਤੋਂ ਭਾਰਤ ਤੇ ਹਮਲੇ ਉੱਤੇ ਬੜੇ ਕੀਤੇ, ਪਰ ਜਿਹੜਾ ਇਹ ਹਮਲਾ ਸੀ ਉਹਦਾ ਸਿੱਖਾਂ ਉੱਤੇ ਸੀ ਉਹ ਸਪੈਸ਼ਲ। ਤੇ ਕਾਜੀ ਨੂਰ ਮੁਹੰਮਦ ਗੰਜਾਬੇ ਦਾ ਬਲੋਚਿਸਤਾਨ ਦੇ ਵਿੱਚ ਇਹ ਇਲਾਕਾ, ਉੱਥੋਂ ਦਾ ਰਹਿਣ ਵਾਲਾ ਸੀਗਾ ਤੇ ਕਾਜੀ ਨੂਰ ਮੁਹੰਮਦ ਨੂੰ ਅਹਿਮਦ ਸ਼ਾਹ ਅਬਦਾਲੀ ਨਾਲ ਤਾਂ ਲੈ ਕੇ ਆਇਆ ਸੀਗਾ ਵੀ ਇੱਥੇ ਅਸੀਂ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਦਾ ਜਦੋਂ ਹਾਣ ਕਰਾਂਗੇ ਤੇ ਤੂੰ ਸਾਰਾ ਲਿਖੀ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਕਾਜੀ ਨੂਰ ਮੁਹੰਮਦ ਨੇ ਜਿਹੜੀ ਲਿਖੀ ਆ ਉਹਨੂੰ ਜੰਗਨਾਮਾ ਕਿਹਾ ਜਾਂਦਾ। ਜੰਗਨਾਮਾ ਸਿੰਘਾਂ ਤੇ ਫਰੰਗੀਆਂ ਜੰਗਨਾਮਾ ਕਹਿੰਦੇ ਆ ਉਹਨੂੰ। ਤੇ ਜੰਗਨਾਮੇ ਦੇ ਵਿੱਚ ਉਹਨੇ ਜਿਹੜਾ ਸਾਰਾ ਹਾਲ ਹਵਾਲ ਲਿਖਿਆ ਉਹਦੇ ਵਿੱਚ ਇੱਕ ਉਹਨੇ 41ਵਾਂ ਅਧਿਆਏ ਸਪੈਸ਼ਲ ਸਿੱਖਾਂ ਦੇ ਸੁਭਾਅ ਬਾਰੇ, ਸਿੱਖਾਂ ਦੇ ਸਾਰੇ ਉਸ ਵੇਲੇ ਜਿਹੜੇ ਉਹਨੇ ਹਾਵ ਭਾਵ ਦੇਖੇ ਉਹਦੇ ਆਧਾਰ ਤੇ ਉਹਨੇ ਲਿਖਣਾ। 41ਵਾਂ ਅਧਿਆਏ ਸਾਰੇ ਜੰਗਨਾਮੇ ਦੇ ਵਿੱਚ, ਕਿਉਂਕਿ ਉਹ ਦੁਸ਼ਮਣ ਧਿਰ ਵੱਲੋਂ ਲਿਖ ਰਿਹਾ ਸੀਗਾ ਸਿੱਖਾਂ ਦੇ ਖਿਲਾਫ, ਪੂਰੀ ਜ਼ਹਿਰ ਉਗਲੀ ਉਹਨੇ, ਸਿੱਖਾਂ ਨੂੰ ਗਾਲਾਂ ਕੱਢੀਆਂ ਨੇ, ਇੱਕ ਤਰੀਕੇ ਨਾਲ ਕੁੱਤੇ, ਲਾਹਣਤੀ, ਗੰਦੇ, ਕਲਮੂਹੇ, ਬੜਾ ਕੁਛ ਕਿਹਾ। ਪਰ ਜਦੋਂ 41ਵਾਂ ਅਧਿਆਏ ਉਹ ਲਿਖਦਾ ਫਿਰ ਉੱਥੇ ਆ ਕੇ ਉਹ ਕਹਿੰਦਾ ਵੀ ਇਹਨਾਂ ਨੂੰ ਕੁੱਤੇ ਨਹੀਂ, ਇਹ ਤਾਂ ਸ਼ੇਰ ਨੇ, ਸ਼ੇਰ। ਤੇ ਮਰਦਾਨਗੀ ਦੇ ਮੈਦਾਨ ਵਿੱਚ ਸ਼ੇਰਾਂ ਵਾਂਗੂ ਦਲੇਰ ਨੇ। ਤੇ ਉਹ ਫਿਰ ਕਹਿੰਦਾ ਵੀ ਜੇ ਕਿਸੇ ਨੇ ਤਲਵਾਰ ਚਲਾਉਣੀ ਸਿੱਖਣੀ ਹੈ ਨਾ, ਇਹਨਾਂ ਕੋਲੋਂ ਸਿੱਖੋ, ਜਰਾ ਕਿ ਸਾਹਮਣੇ ਹੋਵੇ ਤੇ ਪਤਾ ਲੱਗੇ ਮੈਦਾਨੇ ਜੰਗ ਦੇ ਵਿੱਚ ਕਿਵੇਂ ਅਟੈਕ ਕਰਨਾ ਤੇ ਕਿਵੇਂ ਸਹੀ ਸਲਾਮਤ ਬਚ ਕੇ ਨਿਕਲ ਜਾਣਾ। ਜਦੋਂ ਇਹ ਕਮਾਨ ਨੂੰ ਖਿੱਚਦੇ ਆ ਤਾਂ ਵੈਰੀ ਜਿਹੜਾ ਹੈ ਉਹਨੂੰ ਫਿਰ ਕੰਬਣ ਲਾ ਦਿੰਦੇ ਆ। ਤੇ ਜਦੋਂ ਹਥਿਆਰਾਂ ਨੂੰ ਛੱਡ ਕੇ ਲੜਾਈ ਵੇਲੇ ਬੰਦੂਕ ਹੱਥ ਵਿੱਚ ਫੜ ਲੈਣ ਤਾਂ ਮੈਦਾਨ ਵਿੱਚ ਛਾਲਾ ਮਾਰਦੇ ਤੇ ਬੁੱਕਦੇ ਸ਼ੇਰਾਂ ਵਾਂਗੂ ਨਾਅਰੇ ਮਾਰਦੇ ਆਉਂਦੇ। ਚਲੋ ਇਹ ਉਹਨੇ ਜੰਗੀ ਗੁਣ ਜਿਹੜੇ ਨੇ ਉਹ ਲਿਖੇ ਆ। ਪਰ ਅੱਗੇ ਜਾ ਕੇ ਕੁਝ ਗੱਲਾਂ ਜਿਹੜੀਆਂ ਸਿੱਖਾਂ ਦੇ ਕਿਰਦਾਰ ਬਾਰੇ ਲਿਖਦਾ ਉਹ, ਕਿ ਇਹ ਜਨਾਨੀ ਦਾ ਮਾਲ ਤੇ ਗਹਿਣੇ ਕਦੇ ਨਹੀਂ ਲੁੱਟਦੇ, ਤੇ ਭਾਵੇਂ ਉਹ ਸਵਾਣੀ ਹੋਵੇ ਤੇ ਭਾਵੇਂ ਗੋਦੀ ਹੋਵੇ। ਉਹਨਾਂ ਵੇਲਿਆਂ ਦੇ ਵਿੱਚ ਏਦਾਂ ਲੁੱਟਾਂ ਖੋਹਾਂ ਜਨਾਨੀਆਂ ਦੇ ਗਹਿਣੇ ਲਾਹੁਣ ਦੀਆਂ ਆਮ ਹੁੰਦੀਆਂ ਸੀ। ਪਰ ਜਦੋਂ ਕਿਤੇ ਸਿੱਖ ਕਿਰਦਾਰ ਦੀ ਗੱਲ ਚੱਲਦੀ ਸੀ, ਸਾਰੇ ਉਹਨਾਂ ਦਿਨਾਂ ਚ ਹੁੰਦੀ ਸੀ ਵੀ ਸਿੱਖ ਜਿਹੜਾ ਹੈ ਉਹ ਕਦੇ ਵੀ ਕਿਸੇ ਜਨਾਨੀ ਦਾ ਗਹਿਣਾ ਨਹੀਂ ਜਿਹੜਾ ਹੈਗਾ ਲੈਂਦੇ। ਦੂਜਾ ਇਹ ਸੀਗਾ ਵੀ ਇਹ ਕਮਜ਼ੋਰ ਨੂੰ ਜਿਹੜਾ ਹਥਿਆਰ ਸੁੱਟ ਦੇਵੇ ਲੜਾਈ ਦੇ ਮੈਦਾਨ ਚ ਉਹਦੇ ਤੇ ਕਦੇ ਵਾਰ ਨਹੀਂ ਕਰਦੇ। ਤੀਜਾ ਹੈਗਾ ਵੀ ਇਹ ਚੋਰੀ ਬਿਲਕੁਲ ਨਹੀਂ ਕਰਦੇ ਤੇ ਨਾ ਹੀ ਜਿਹੜਾ ਘਰ ਭੰਨਣ ਵਾਲੇ ਸੰਨ ਮਾਰ ਹੁੰਦੇ ਆ ਜਿਹੜੇ ਵੀ ਉਹਨਾਂ ਨਾਲ ਕੋਈ ਇਹ ਸੰਬੰਧ ਰੱਖਦੇ ਆ। ਤੇ ਫਿਰ ਲਿਖਦਾ ਵੀ ਜਨਾਨੀ ਕੋਈ ਵੀ ਹੋਵੇ, ਜਦੋਂ ਉਹਨੂੰ ਬੁਲਾਉਣਾ ਜੰਗਨਾਮੇ 'ਚ ਲਿਖਦਾ ਉਹ ਕਾਜੀ ਨੂਰ ਮੁਹੰਮਦ ਵੀ ਇਹ ਉਹਨੂੰ ਕਹਿੰਦੇ ਆ ਬੁੱਢੀਏ। ਤੇ ਬੁੱਢੀਏ ਦਾ ਮਤਲਬ ਇੱਕ ਸਤਿਕਾਰਯੋਗ ਸ਼ਬਦ ਵਾ ਇਹਨਾਂ 'ਚ, ਕਿਸੇ ਨੂੰ ਕਹਿਣਾ ਬੁੱਢੀਏ ਪਾਸੇ ਹੋ ਜਾ। ਤੇ ਵੱਡੀ ਉਮਰ ਵਾਲੀ ਬਜ਼ੁਰਗ ਔਰਤ ਨੂੰ, ਵੱਡੀ ਉਮਰ ਵਾਲੀ ਤਰੀਮਤ ਨੂੰ ਕਹਿੰਦਾ ਹਿੰਦੁਸਤਾਨੀ ਬੋਲੀ 'ਚ ਵੀ ਇਹ ਬੁੱਢੀ ਅੱਖਰ ਵਰਤਦੇ ਆ। ਤੇ ਨਾ ਇਹਨਾਂ 'ਚ ਵਿਚਾਰ ਆ ਤੇ ਨਾ ਇਹ ਕਿਸੇ ਵਿਚਾਰ ਕਰਨ ਵਾਲੇ ਨਾਲ ਮਿੱਤਰਤਾ ਰੱਖਦੇ ਆ। ਤੇ ਇਹ ਹਿੰਦੂਆਂ ਵਿੱਚੋਂ ਨਹੀਂ ਹੈਗੇ ਤੇ ਇਹ ਬੇਹੱਦ ਉੱਚੇ ਅਖਲਾਕ ਵਾਲੇ ਆ। ਬੜੀਆਂ ਉਹਨਾਂ ਦੇ ਬਾਰੇ, ਸਿੱਖਾਂ ਦੇ ਬਾਰੇ ਉਸ ਵੇਲੇ ਦੇ ਉਹ ਆਪਦੇ ਹਾਵ ਭਾਵ ਕਾਜੀ ਨੂਰ ਮੁਹੰਮਦ ਨੇ ਲਿਖੇ।
ਜੰਗਨਾਮਾ ਉਹਦਾ ਪੜ੍ਹਨ ਵਾਲਾ ਤੇ ਆਪਣੀਆਂ ਜਦੋਂ ਕੋਈ ਸਾਡੀ ਕੌਮ ਦੀਆਂ ਕੋਈ ਦੁਸ਼ਮਣ ਸਿਫਤਾਂ ਕਰੇ, ਵਿਰੋਧੀ ਸਿਫਤਾਂ ਕਰੇ, ਫਿਰ ਤਾਂ ਬਾਤ ਹੀ ਕੁਝ ਹੋਰ ਹੋ ਜਾਂਦੀ ਹੈ ਨਾ। ਤੇ ਕੁਝ ਇਹੋ ਜਿਹੀਆਂ ਗੱਲਾਂ ਇਸ ਵੇਲੇ ਦਿੱਲੀ 'ਚ ਵਾਪਰ ਰਹੀਆਂ ਨੇ। ਦਿੱਲੀ ਦੇ ਵਿੱਚ ਜਿੱਥੇ ਸਾਡੇ ਜਥੇ ਬੈਠੇ ਨੇ ਬਾਰਡਰਾਂ ਦੇ ਉੱਤੇ, ਬੜੀ ਠਰ ਠਰ ਕਰਦੀ ਇਹਨਾਂ ਦਿਨਾਂ ਦੇ ਵਿੱਚ ਉੱਤਰੀ ਭਾਰਤ ਵਿੱਚ ਕਹਿਰਾਂ ਦੀ ਠੰਡ ਪੈ ਰਹੀ ਆ। ਤੇ ਇਸ ਠੰਡ ਦੇ ਵਿੱਚ ਸਾਡੀ ਕੌਮ ਦੇ, ਪੰਜਾਬ ਦੇ ਲੋਕ ਹੋਰਨਾਂ ਕੌਮਾਂ ਲਈ ਚਾਨਣ ਮਨਾਰਾ ਬਣੇ ਬੈਠੇ। ਹਰਿਆਣੇ ਵਾਲੇ ਸ਼ਰੇਆਮ ਕਹਿੰਦੇ ਨੇ ਵੀ ਜੇ ਪੰਜਾਬ ਵਾਲਿਓ ਤੁਸੀਂ ਨਾ ਉੱਠਦੇ ਨਾ, ਸਾਡੀਆਂ ਲੱਤਾਂ 'ਚ ਤਾਂ ਬਿਲਕੁਲ ਜਾਨ ਨਹੀਂ ਸੀ। ਔਰ ਇਹ ਗੱਲ ਇਕੱਲੀ ਹਰਿਆਣੇ ਦੀ ਨਹੀਂ, ਸਾਰਾ ਭਾਰਤ ਜਿਹੜਾ ਹੈ ਉੱਥੋਂ ਦੇ ਲੋਕਾਂ ਦਾ ਕਚੂੰਬਰ ਕੱਢ ਦਿੱਤਾ। ਉਹਨਾਂ ਨੂੰ ਤਾਂ ਇਉਂ ਲੱਗਦਾ ਵੀ ਰੋਟੀ ਮਿਲ ਜਾਂਦੀ ਹੈ ਨਾ, ਇਹੀ ਬੜੀ ਵੱਡੀ ਗੱਲ। ਤੇ ਹੁਣ ਜਦੋਂ ਪੰਜਾਬ ਨੇ ਇੱਕ ਐਡੇ ਲੰਮੇ ਅਰਸੇ ਤੋਂ ਬਾਅਦ ਅੰਗੜਾਈ ਲੈ ਕੇ ਮੈਦਾਨ ਮੱਲਿਆ, ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਚਿਣਗ ਇੱਕ ਆਸ ਜਿਹੜੀ ਆ ਉਹ ਦੁਬਾਰਾ ਪੈਦਾ ਹੋਈ ਆ ਵੀ ਸ਼ਾਇਦ ਸਾਡਾ ਕੁਝ ਬਣ ਜਾਵੇ। ਕਿਉਂਕਿ ਊਂ ਤਾਂ ਜਿਹੋ ਜਿਹਾ ਇਸ ਮੁਲਕ ਦੇ ਹਾਕਮਾਂ ਨੇ ਸਿਸਟਮ ਚਲਾਇਆ ਹੋਇਆ, ਉਹਦੇ ਵਿੱਚ ਸਾਫ਼ ਦਿਖਦਾ ਵੀ ਆਮ ਬੰਦੇ ਦੀ ਸੁਣਵਾਈ ਕੋਈ ਨਹੀਂ, ਨਾ ਕੋਈ ਉਹਦੀ ਕਦਰ ਵਾ, ਨਾ ਕੋਈ ਹੈਸੀਅਤ ਆ, ਨਾ ਕੋਈ ਬੁੱਕਤ ਆ। ਹਾਂ, ਜਿਹੜਾ ਹਿੰਦੂ ਕੱਟੜਵਾਦ ਦਾ ਬਹਾਨਾ ਲੈ ਕੇ, ਨਾਂ ਲੈ ਕੇ ਗੁਲਛੜੇ ਉਡਾਏ ਜਾ ਸਕਦੇ ਆ, ਜਾਂ ਜਿਹੜੇ ਆ ਅਹੁਦੇਦਾਰੀਆਂ ਮਾਣੀਆਂ ਜਾ ਸਕਦੀਆਂ ਨੇ। ਪਰ ਮੋਟੇ ਤੌਰ ਤੇ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਹੁੰਦਾ ਆਰਥਿਕ ਪੱਖ, ਉਹ ਤਕਰੀਬਨ ਸਾਰਿਆਂ ਦਾ ਹੀ ਡਾਵਾਂਡੋਲ। ਹੁਣ ਜਿਹੜਾ ਇਸ ਵੇਲੇ ਸਾਰਾ ਚੱਲ ਰਿਹਾ ਸੰਘਰਸ਼ ਆ, ਉਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਸਮਝ ਲੱਗ ਚੁੱਕੀ ਆ ਵੀ ਜੇ ਇਹ ਕਾਲੇ ਕਾਨੂੰਨ ਪਾਸ ਹੋ ਗਏ ਤਾਂ ਇੱਥੇ ਕੀ ਹੋਣਾ। ਵੀ ਜਿਵੇਂ ਜੀਓ ਦੇ ਜਦੋਂ ਨੈਟ ਚਲਾਏ ਸੀਗੇ ਇੱਥੇ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਫ੍ਰੀ ਸਰਵਿਸ ਦੇਵਾਂਗੇ, ਤੇ ਸਾਰਿਆਂ ਨੇ ਦੂਜੀਆਂ ਕੰਪਨੀਆਂ ਦੇ ਜਿਹੜੇ ਪੈਸੇ ਦੇ ਕੇ ਸਰਵਿਸ ਮਿਲਦੀ ਸੀ ਉਹ ਕੌਣ ਲੈਂਦਾ। ਇਹਨੂੰ ਵਧੀਆ ਮੰਨ ਕੇ ਸਾਰਿਆਂ ਨੇ ਪਹਿਲਾਂ ਇਧਰ ਨੂੰ ਤੋਰਾ ਤੋਰਿਆ ਤੇ ਹਰੇਕ ਨੇ ਜੀਓ ਦਾ ਨੈਟ ਖੁੱਲ੍ਹ ਕੇ ਵਰਤਿਆ। ਫਿਰ ਉਹਨਾਂ ਨੇ ਕਿਹਾ ਵੀ ਹੁਣ ਜੀ ਬਹੁਤ ਹੋ ਗਿਆ, ਤੇ ਬੜੇ ਲੋਕ ਇਸ ਨੈਟ ਦੇ ਸਰਵਿਸ ਫਿਰ 199 ਰੁਪਏ ਕਰਤਾ, ਫਿਰ 299, 399। ਅਖੀਰ ਉਹਨਾਂ ਨੇ ਇਹ ਇਸ ਵੇਲੇ ਇੱਕ ਪੂਰੀ ਦੀ ਪੂਰੀ ਮੋਨੋਪਲੀ ਜਿਹੜੀ ਆ ਉਹ ਇੰਟਰਨੈਟ ਦੇ ਖੇਤਰ ਵਿੱਚ ਬਣਾ ਲਈ। ਹੁਣ ਇਹ ਤਾਂ ਵਪਾਰ ਵਾ, ਚਲੋ ਵੀ ਇੱਕ ਬੰਦੇ ਨੇ ਚਲਾਕੀ ਨਾਲ ਇੱਕ ਇਸ ਤਰ੍ਹਾਂ ਦੀ ਖੇਡ ਖੇਡੀ। ਪਰ ਸਰਕਾਰਾਂ ਦਾ ਕੰਮ ਹੁੰਦਾ ਕਿ ਸਾਰੇ ਅਦਾਰਿਆਂ ਨੂੰ ਬਰਾਬਰ ਜਿਹੜੇ ਹੈਗੇ ਆ ਮੌਕਾ ਮਿਲੇ, ਤੇ ਉਹ ਬਰਾਬਰ ਮੌਕਾ ਤਾਂ ਚਲੋ ਕੀ ਮਿਲਣਾ ਮਿਲਾਉਣਾ, ਸਾਰੀਆਂ ਕੰਪਨੀਆਂ ਨੇ ਕਮਾਈ ਕਰਨ ਨੂੰ ਕੰਪਨੀਆਂ ਖੋਲੀਆਂ ਨੇ। ਪਰ ਇੱਕ ਸਰਕਾਰੀ BSNL ਵੀ ਹੁੰਦੀ, ਉਹਦਾ ਜਿਵੇਂ ਕਚੂੰਬਰ ਕਢਵਾਇਆ। ਸਰਕਾਰ ਦਾ ਤਾਂ ਕੰਮ ਆ ਕਿ ਸਰਕਾਰੀ ਅਦਾਰੇ ਨੂੰ ਕਾਮਯਾਬ ਕਰਨ ਵਾਲੀਆਂ ਗੱਲਾਂ ਹੋਣ। ਜੇਕਰ ਸਰਕਾਰ ਨੇ ਬਾਕੀ ਪ੍ਰਾਈਵੇਟ ਖਿਡਾਰੀਆਂ 'ਚ ਕੰਪੀਟੀਸ਼ਨ ਕਰਵਾ ਕੇ ਉਹਨਾਂ ਦਾ ਚਲੋ ਕੰਮ ਖਰਾਬ ਕਰਤਾ, ਇੱਕ ਜਿੱਤ ਗਿਆ, ਬੜਾ ਅੱਗੇ ਲੰਘ ਗਿਆ, ਬਾਕੀ ਉਹਨੇ ਢਾਹ ਲਏ, ਹੋਣਾ ਤਾਂ ਇਹ ਵੀ ਨਹੀਂ ਚਾਹੀਦਾ। ਪਰ ਜਿਹੜੀ ਸਰਕਾਰ ਦੇ ਆਪਦੀ BSNL ਆ, ਇਹਨਾਂ ਨੇ ਤਾਂ ਉਹਦਾ ਵੀ ਕਬਾੜਾ ਹੋਣ ਦਿੱਤਾ। ਸਰਕਾਰ ਦਾ ਤਾਂ ਕੰਮ ਆ ਉਹਦੇ ਹੱਕਾਂ ਦੀ, ਉਹਦੇ ਹਿੱਤਾਂ ਦੀ ਰਾਖੀ ਕਰਨਾ। ਅਖੀਰ ਫਿਰ ਇਹੀ ਹੋਊਗਾ ਨਾ, ਲੋਕ ਕਹਿਣਗੇ ਕਿ BSNL ਦੇ ਅਧਿਕਾਰੀ ਜਿਹੜੇ ਨੇ ਜਾਂ ਕਰਮਚਾਰੀ ਨੇ ਵੀ ਇਹ ਫਿਰ ਕਾਹਦੇ ਨਹੀਂ ਰੱਖੇ ਹੋਏ ਨੇ। ਕਿ ਫਿਰ ਇਸ ਤਰੀਕੇ ਨਾਲ ਇੱਕ ਲੰਮੇ ਅਰਸੇ ਤੋਂ ਚੱਲੀ ਆਉਂਦੀ BSNL ਜਿਹੜੀ ਫਰਮ ਆ ਜਾਂ ਕਾਰੋਬਾਰ ਆ, ਸਰਕਾਰ ਦਾ ਅਦਾਰਾ, ਉਹਦੇ 'ਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਿਆ, ਉਹ ਸਾਰਾ ਖਤਮ। ਤੇ ਜਦੋਂ ਖਤਮ ਹੋ ਗਿਆ, ਫਿਰ ਜਿਹੜਾ ਹੈਗਾ ਪ੍ਰਾਈਵੇਟ ਸੈਕਟਰ ਉਹ ਆਪਦੀ ਮਰਜ਼ੀ ਦੀਆਂ ਤਨਖਾਹਾਂ ਤੇ ਲੋਕਾਂ ਨੂੰ ਕੰਮ ਦਊਗਾ। ਤਾਂ ਇਸ ਤਰੀਕੇ ਨਾਲ ਜਿਵੇਂ ਜੀਓ ਰਾਹੀਂ ਇੱਕ ਖੇਡ ਖੇਡੀ ਗਈ, ਬਿਲਕੁਲ ਉਹੀ ਖੇਡ ਹੁਣ ਖੇਤੀ ਸੈਕਟਰ ਵਿੱਚ ਵਾ। ਅਸਲ ਵਿੱਚ ਗੱਲ ਇਹ ਹੈਗੀ ਆ ਕਿ ਬਾਕੀ ਜਿਹੜੇ ਕਾਰੋਬਾਰ ਨੇ, ਕਾਰੋਬਾਰਾਂ ਦਾ ਆਧਾਰ 3 ਆਈਟਮਾਂ ਰਹੀਆਂ ਨੇ: ਰੋਟੀ, ਕੱਪੜਾ ਤੇ ਮਕਾਨ। ਮਕਾਨ ਜਿਹੜਾ ਹੈ ਚੰਗੇ ਮਾੜੇ ਨਾਲ ਸਰ ਜੂਗਾ। ਬਹੁਤ ਸਾਰੀ ਆਬਾਦੀ ਭਾਰਤ ਵਿੱਚ ਇਹੋ ਜਿਹੀ ਆ ਜਿਹੜੀ ਮਕਾਨ ਤੋਂ ਬਿਨਾਂ ਵਾ, ਮਕਾਨ ਹੈ ਨਹੀਂ ਉਹਨਾਂ ਕੋਲ। ਕੱਪੜਾ ਜਿਹੜਾ ਹੈ ਉਹਦੇ ਵੀ ਚੰਗੇ ਮਾੜੇ ਨਾਲ ਸਰ ਜਾ। ਪਰ ਰੋਟੀ ਜਿਹੜੀ ਇਹੋ ਜਿਹੀ ਚੀਜ਼ ਆ ਜਿਹੜੀ ਹਰੇਕ ਗਰੀਬ ਨੂੰ, ਹਰੇਕ ਅਮੀਰ ਨੂੰ ਤਿੰਨੇ ਟਾਈਮ ਕੀ ਹਰ ਵੇਲੇ ਜਦੋਂ ਕੋਈ ਚੀਜ਼ ਖਾਣੀ ਆ ਉਹ ਚਾਹੀਦੀ ਆ, ਕੋਈ ਚੀਜ਼ ਖਾਣ ਤੇ ਪੀਣ ਨੂੰ, ਸਰੀਰ ਨੂੰ ਚੱਲਦਾ ਰੱਖਣ। ਸੋ ਜਿਹੜੀਆਂ ਭੋਜਨ ਪਦਾਰਥਾਂ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ, ਇਹਨਾਂ ਦੀ ਮੋਨੋਪਲੀ ਬਣਾ ਕੇ ਲੋਕਾਂ ਨੂੰ ਮਨਮਰਜ਼ੀ ਦੇ ਰੇਟ ਉੱਤੇ ਆਪਣੀਆਂ ਚੀਜ਼ਾਂ ਵੇਚਣੀਆਂ, ਇਹ ਚੀਜ਼ ਸਮਝਣ ਦੇ ਲਈ ਬੜਾ ਜ਼ਰੂਰੀ ਆ ਕਿ ਸਾਡੇ ਖੇਤਾਂ ਵਿੱਚ ਜਦੋਂ ਮੱਕੀ ਦੀ ਛੱਲੀ ਲੱਗਦੀ ਆ,
ਉਹਦਾ ਰੇਟ ਸਾਨੂੰ ਚੱਜ ਨਾਲ ਕਦੇ ਮਿਲਦਾ ਨਹੀਂ। ਪਰ ਜਿਹੜੀ ਉਹ ਮੱਕੀ ਆ, ਜਦੋਂ ਉਹਨੂੰ ਲੈ ਜਾਂਦੇ ਆ ਜਿਹੜੇ ਇੱਥੇ ਮਲਟੀਪਲੈਕਸ ਸਿਨੇਮਾ ਘਰ ਬਣੇ, ਉਹ 100-150 ਰੁਪਏ ਦੇ ਇੱਕ ਡੱਬੂ ਜਿਹਾ ਭਰ ਕੇ ਨਿੱਕਾ ਜਿਹਾ ਦਿੰਦੇ ਆ, ਤੇ ਵੱਧ ਤੋਂ ਵੱਧ ਉਹ 'ਚ ਅੱਧੀ ਛੱਲੀ ਦੇ ਦਾਣੇ ਹੁੰਦੇ ਹੋਣ, ਚਲੋ ਇੱਕ ਛੱਲੀ ਦੇ ਹੁੰਦੇ ਹੋਣ। ਸਾਡੇ ਕੋਲੋਂ ਉਹ 5-4 ਰੁਪਏ ਦੀ ਛੱਲੀ ਲੈ ਕੇ 150-150 ਦੀ ਛੱਲੀ ਵੇਚੀ ਜਾਂਦੇ ਆ। ਤੇ ਮਲਟੀਪਲੈਕਸ ਸਿਨੇਮਾ ਘਰਾਂ ਦੇ ਵਿੱਚ ਬੰਦਾ ਉੱਥੇ ਬੜਾ ਬਸ਼ਰਮ ਜਿਹਾ ਹੋਇਆ ਹੁੰਦਾ, ਨਾ ਕਹਿਣ ਨੂੰ ਜੀ ਕਰਦਾ ਵੀ ਇੰਨੀ ਮਹਿੰਗੀ। ਹੁਣ ਜੇਕਰ ਉਹ ਜਿਹੜੀ ਛੱਲੀ ਹੈ ਇੱਕ, ਉਹਦੇ ਆਧਾਰ ਤੇ ਦੇਖਿਆ ਜਾਵੇ, ਜਾਂ ਹੋਰ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਦਾ MSP ਕੱਢ ਦਿੰਦੇ ਆ ਵੀ 2000 ਰੁਪਇਆ, ਚਲੋ ਜੀ ਫਲਾਨੀ ਚੀਜ਼ ਦਾ ਘੱਟੋ ਘੱਟ ਸਮਰਥਨ ਮੁੱਲ ਵਾ, ਫਲਾਨੀ ਫਸਲ ਦਾ, ਜਵਾਰ ਦਾ ਜਾਂ ਬਾਜਰੇ ਦਾ ਜਾਂ ਕਿਸੇ ਵੀ ਚੀਜ਼, ਤੇ ਜਦੋਂ ਉਹ ਵਿਕਦੀ ਨਹੀਂ ਤਾਂ ਬੰਦਾ 800-900 ਰੁਪਏ ਨੂੰ ਵੇਚਦਾ। ਬਾਅਦ ਵਿੱਚ ਉਹੀ ਚੀਜ਼ ਜਿਹੜੀ ਆ ਉਹ ਬੜੇ ਖੂਬਸੂਰਤ ਰੇਟ ਦੇ ਉੱਤੇ ਬੰਦਾ ਦਿਖਦਾ ਤੁਹਾਡਾ ਵੀ ਉਹ ਤਾਂ 3500 ਨੂੰ ਵੀ ਵਿਕ ਰਹੀ ਹੈ। ਜਿਹੜੀ ਚੀਜ਼ ਦਾ ਸਰਕਾਰ ਨੇ ਰੇਟ 2000 ਰੁਪਇਆ ਕੱਢ ਦਿੱਤਾ, ਉਹ ਬੰਦੇ ਤੋਂ 1000 ਰੁਪਇਆ ਵਿਕਣ ਲਈ ਮਜਬੂਰ ਕਰਕੇ ਬਾਅਦ 'ਚ 3000 ਦੀ ਕੋਈ ਵੇਚੇ, ਤਾਂ ਜਿਹੜਾ ਕਾਰੋਬਾਰ ਆ, ਕਾਰੋਬਾਰੀ ਲੋਕ ਨੇ, ਉਹ ਤਾਂ ਚਾਹੁਣਗੇ ਹੀ ਵੀ ਆਪਾਂ ਇਹ ਸਾਰੇ ਕਾਸੇ ਉੱਤੇ ਆਪ ਹੀ ਕਬਜ਼ਾ ਕਰ ਲੈਂਦੇ ਹਾਂ। ਸੋ ਭਾਰਤੀ ਹਕੂਮਤੀ ਸਿਸਟਮ ਜਿਹੜਾ ਹੈ ਉਹਨੇ, ਕਿਉਂਕਿ ਬਾਹਮਣਵਾੜੀਆਂ ਗੱਠਜੋੜ ਦਾ ਇੱਥੇ ਰਾਜ ਆ, ਤੇ ਵੈਸ਼ ਨਾਲ ਉਹਦਾ ਵੈਸੇ ਹੀ ਵਿਰੋਧ ਰਿਹਾ। ਵੈਸ਼ ਕਹਿੰਦੇ ਆ ਜਿਹੜੇ ਕਿਸਾਨੀ ਨਾਲ ਸੰਬੰਧਿਤ ਲੋਕ ਨੇ, ਗਾਂ ਜਿਹੜਾ ਸ਼ੂਦਰ ਆ ਉਹਦੇ ਨਾਲ ਤਾਂ ਉਦੋਂ ਵੀ ਜ਼ਿਆਦਾ ਗਹਿ ਕੱਢਣਾ ਪੈ ਰਿਹਾ ਬਾਹਮਣਵਾੜੀਆਂ ਦਾ। ਸੋ ਇਹ ਜਿਹੜਾ ਬ੍ਰਾਹਮਣਵਾਦੀ ਸੋਚ ਆ, ਉਹਦੇ ਤਹਿਤ ਜ਼ਮੀਨਾਂ ਵਾਲਿਆਂ ਨੂੰ ਤੇ ਜ਼ਮੀਨਾਂ ਉੱਤੇ ਡਿਪੈਂਡੈਂਟ ਸਾਰੇ ਕਾਰੋਬਾਰਾਂ ਨੂੰ ਖਤਮ ਕਰਕੇ, ਉਹਨਾਂ ਲੋਕਾਂ ਦਾ ਘਾਣ ਕਰਕੇ, ਜਿਸ ਤਰੀਕੇ ਨਾਲ ਉਹਨਾਂ ਨੂੰ ਹੱਥਲ ਕਰਨ ਵਾਲੀ, ਜਿਹੜੀ ਘਸਿਆਰਾ ਬਣਾਉਣ ਵਾਲੀ ਇਹ ਇੱਕ ਪਲਾਨ ਬਣਾਇਆ ਗਿਆ, ਉਹਦੇ ਤਹਿਤ ਇਹ ਕਾਲੇ ਕਾਨੂੰਨ ਬਣਾਏ ਗਏ। ਪਹਿਲਾਂ ਉਹਨਾਂ ਨੇ ਮਾਹੌਲ ਬਣਾਇਆ ਬਈ ਇਹ ਜਿਹੜਾ ਖੇਤੀ ਸੈਕਟਰ ਵਾ, ਇਹਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹ ਆਸ ਕਰਨ ਜਾਂ ਉਹਨਾਂ ਨੂੰ ਲੱਗੇ ਕਿ ਇਹ ਸਿਸਟਮ ਬਦਲਣਾ ਚਾਹੀਦਾ, ਇਹਦੇ 'ਚ ਕੁਝ ਨਵੇਂ ਕਾਨੂੰਨ ਜਾਂ ਨਵੀਆਂ ਲੋੜਾਂ ਹੈਗੀਆਂ। ਇਹ ਵਾਕਈ ਗੱਲ ਹੈਗੀ ਆ। ਜਿਸ ਤਰੀਕੇ ਨਾਲ ਖੇਤੀ ਸੈਕਟਰ ਵਿੱਚ ਕੰਮ ਕਰਦੇ ਪੰਜਾਬੀਆਂ ਦੀਆਂ ਜਾਂ ਸਾਰੇ ਭਾਰਤ ਵਿੱਚ ਲੋਕਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਸੀ, ਇਹ ਗੱਲ ਤਾਂ ਬਣਦੀ ਹੋਈ ਸੀਗੀ ਕਿ ਇਹਦੇ ਵਿੱਚ ਕੁਝ ਇਹੋ ਜਿਹਾ ਬਦਲਾਅ ਲਿਆਂਦਾ ਜਾਂਦਾ ਜਿਹਦੇ ਨਾਲ ਖੇਤੀ ਸੈਕਟਰ ਵਿੱਚ ਖੁਦਕੁਸ਼ੀਆਂ ਰੁਕਦੀਆਂ, ਆਮਦਨ ਵੱਧਦੀ। ਪਰ ਹੋਰ ਇਸ ਗੱਲ ਨੂੰ ਸਮਝਣ ਦੀ ਬਜਾਏ ਕਿ ਯਾਰ ਖੁਦਕੁਸ਼ੀਆਂ ਕਰਦੇ ਕਾਹਤੋਂ ਆ। ਹੁਣ ਜਿਹੜਾ ਜ਼ਿਮੀਂਦਾਰ 4 ਮਹੀਨੇ ਆਪਦੇ ਖੇਤ ਵਿੱਚ ਪੁੱਤਾਂ ਵਾਂਗੂ ਕਣਕ ਪਾਲਦਾ ਜਾਂ ਝੋਨਾ ਪਾਲਦਾ ਜਾਂ ਮਟਰ ਜਾਂ ਕੋਈ ਵੀ ਸਬਜ਼ੀ ਲਾ ਲਓ, ਕੁਛ ਵੀ ਲਾ ਲਓ, ਉਹਨੂੰ ਤਾਂ ਉੱਥੇ ਉਹ ਬਹੁਤ ਹੀ ਘੱਟ ਰੇਟ ਤੇ ਚੀਜ਼ ਮਿਲਦੀ, ਵੇਚਣੀ ਪੈਂਦੀ ਹੈ। ਪਰ ਜਿਹੜਾ ਖਰੀਦਣ ਵਾਲਾ ਵਾ ਉਹਨੂੰ 2-4 ਦਿਨ 10 ਦਿਨ ਬਾਅਦ ਹੀ ਬੜੇ ਵਧੀਆ ਰੇਟ ਦੇ ਉੱਤੇ 4 ਗੁਣਾ ਰੇਟ ਤੇ ਵੇਚ ਰਿਹਾ ਹੁੰਦਾ। ਸਾਡੇ ਜਿਹੜੇ ਆਲੂ ਆ ਉਹ ਸਾਨੂੰ ਕਈ ਵਾਰੀ ਫ੍ਰੀ ਵਾਂਗੂ ਰਾਖੀਆਂ ਰੱਖਣੀਆਂ ਪੈਂਦੀਆਂ ਨੇ, ਕੋਈ ਹੋਰ ਨਾ ਸਾਡੀ ਢੇਰੀ ਤੇ ਸਿੱਟ ਜੀ। ਜਦੋਂ ਅਸੀਂ ਆਲੂ ਵੇਚਦੇ ਆ ਉਹਨਾਂ ਦਿਨਾਂ ਵਿੱਚ ਆਲੂ ਦਾ, ਮਟਰ ਦਾ, ਗੋਭੀ ਦਾ, ਸਿਆਲਾਂ ਵਿੱਚ ਆ ਕੇ ਸਾਰੀ ਚੀਜ਼ ਦਾ। ਪਰ ਜਦੋਂ ਇਹ ਚੀਜ਼ਾਂ ਜਿਹੜੀਆਂ ਨੇ ਹਰ ਸਾਲ, ਗੰਢੇ ਦਾ ਰੇਟ, ਪਿਆਜ਼ ਦਾ ਜਿਹੜਾ ਹੈਗਾ ਉਹ 100 ਤੋਂ ਉੱਪਰ ਇੱਕ ਵਾਰੀ ਟੱਪਣਾ ਹੀ ਟੱਪਣਾ, ਤੇ ਉਦੋਂ ਸਾਫ਼ ਪਤਾ ਹੁੰਦਾ ਸਾਰਿਆਂ ਨੂੰ ਕਿ ਜਿਹੜੇ ਵੱਡੇ ਵਪਾਰੀ ਆ ਉਹਨਾਂ ਨੇ ਕਿਵੇਂ ਇਹ ਸਟੋਰਾਂ 'ਚ ਹੁਣ ਕੈਦ ਕਰ ਲਿਆ ਵਾ। ਤੇ ਜਦੋਂ ਲਗਾਤਾਰ 22-23 ਦਿਨ ਸਪਲਾਈ ਰੁਕ ਗਈ, ਜਿਹੜਾ ਸਿਰੇ ਤੇ ਭਾਈ ਚੱਲਿਆ ਹੋਇਆ ਜਿਹੜਾ ਟਰੱਕ ਸੀਗਾ, ਜਦੋਂ ਆਖਰੀ ਟਰੱਕ 20-22 ਦਿਨ ਦਾ ਇੱਕ ਸਰਕਲ ਹੁੰਦਾ, ਉਹ ਜਦੋਂ ਆਖਰੀ ਟਰੱਕ ਤੱਕ ਮੰਡੀ 'ਚੋਂ ਚੱਕਿਆ ਜਾਂਦਾ, ਆਖਰੀ ਪਿਆਜ਼ ਗੰਢੇ ਤੱਕ, ਫਿਰ ਉਦੋਂ ਉਹ ਮਰਜ਼ੀ ਦਾ ਰੇਟ ਲਾਉਂਦੇ ਆ। ਬੰਦਾ ਹੈਰਾਨ ਹੋ ਜਾਂਦਾ ਕਿ ਆ 15-20 ਦਿਨ ਪਹਿਲਾਂ ਤਾਂ 10 ਰੁਪਏ 20 ਰੁਪਏ ਕਿਲੋ ਸੀ ਗੰਢੇ, ਹੁਣ ਸਿੱਧੇ 120 ਰੁਪਏ 130 ਰੁਪਏ ਹੋ ਗਏ। ਵੀ ਕਿਵੇਂ ਫਰਕ ਪੈ ਗਿਆ। ਸੋ ਇਹ ਗੰਢਿਆਂ ਦਾ ਜਾਂ ਹੋਰ ਖਾਣ ਪੀਣ ਵਾਲੀਆਂ ਹਰ ਚੀਜ਼ਾਂ ਦਾ ਜਿਹੜਾ ਪਹਿਲੋਂ ਡਰਾਮਾ ਚੱਲਦਾ ਸੀ ਨਾ, ਉਹਦੇ ਕਰਕੇ ਪੰਜਾਬ ਦੇ ਵਿੱਚ ਜਾਂ ਸਾਰੇ ਭਾਰਤ ਵਿੱਚ ਕਿਸਾਨੀ ਦਾ ਬੜਾ ਬੁਰਾ ਹਾਲ ਸੀ। ਕਿਸਾਨਾਂ ਨਾਲ ਸੰਬੰਧਿਤ ਜਿੰਨੀ ਪ੍ਰੋਡਕਸ਼ਨ, ਜਿਹੜੀਆਂ ਵੀ ਚੀਜ਼ਾਂ ਉਹ ਬਣਾਉਂਦਾ, ਸਭ ਤੋਂ ਘਾਟੇ 'ਚ ਕਿਸਾਨ ਜਾਂਦਾ, ਤੇ ਉਹਦੇ ਉੱਤੋਂ ਹੋਰ ਬੜੇ ਲੋਕ ਪਲੀ ਜਾਂਦੇ ਸੀ। ਪਰ ਚਲੋ ਇੱਕ ਸਿਸਟਮ ਚੱਲ ਰਿਹਾ ਸੀਗਾ ਜਿਹਦੇ ਵਿੱਚ ਬਦਲਾਅ ਦੀ ਲੋੜ ਨੂੰ ਮਹਿਸੂਸ ਕਰਦਿਆਂ ਹੋਇਆਂ ਕੁਝ ਨਵੀਂ ਚੀਜ਼ ਲਿਆਉਣੀ ਸੀ। ਪਰ ਇਹਨਾਂ ਨੇ ਤਾਂ ਬਿਲਕੁਲ ਹੀ ਨਵੀਂ ਚੀਜ਼ ਲੈ ਆਂਦੀ। ਇਹਨਾਂ ਨੇ ਜੀਓ ਵਾਲਾ ਸਿਸਟਮ ਲਿਆ ਕੇ ਖੜਾ ਕਰਤਾ ਵੀ ਪ੍ਰਾਈਵੇਟ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਜੀ ਇਹਨਾਂ ਨੂੰ ਇਸ ਤਰੀਕੇ ਦਾ ਕਰਨਗੇ, ਟ੍ਰੇਡ ਦੇ ਹਿਸਾਬ ਨਾਲ, ਵਪਾਰ ਦੇ ਹਿਸਾਬ ਨਾਲ,
ਵੀ ਇੱਥੇ ਜਿਹੜੀ ਖੇਤੀ ਨਾਲ ਸੰਬੰਧਿਤ ਪੈਲੀਆਂ ਨੇ, ਜ਼ਮੀਨਾਂ ਨੇ, ਉਹਨਾਂ ਦੇ ਉੱਤੇ ਉਹ ਕੰਟਰੈਕਟ ਕਰ ਲੈਣਗੇ ਤੇ ਉਹ ਆਪਦੀ ਮਰਜ਼ੀ ਨਾਲ ਉੱਥੇ ਚੀਜ਼ਾਂ ਬਜਵਾਉਣਗੇ। ਤੇ ਜਿਹੜਾ ਜ਼ਿਮੀਂਦਾਰ ਮਾਲਕ ਸੀ ਉਹ ਮਾਲਕ ਨਹੀਂ, ਫਿਰ ਉਹ ਉਹਦੇ ਵਿੱਚੋਂ ਕੰਮ ਕਰ ਸਕਦਾ, ਲੇਬਰ ਵਾਂਗੂ ਬਣ ਗਿਆ। ਤੇ ਉਹਨੂੰ ਬੰਦੇ ਨੂੰ ਉੱਥੇ ਜਿਹੜਾ ਹੈਗਾ ਜਦੋਂ ਵਿੱਚ ਦੀ ਲੰਘਣਾ ਪਊ ਹਾਲਾਤ ਦੇ, ਮਾਹੌਲ ਦੇ, ਤਾਂ ਕੁਝ ਸਾਲਾਂ ਤੱਕ ਮਾਹੌਲ ਉਹ ਬਣ ਜੂ ਕਿ ਜਿਵੇਂ BSNL ਫੇਲ ਹੋਈ ਆ, ਉਵੇਂ ਹਰੇਕ ਬੰਦਾ ਖੁਦ ਕਹੂਗਾ ਵੀ ਯਾਰ ਪੈਲੀ ਜਿਹੜੀ ਹੈਗੀ ਆ ਛੱਡ ਕੇ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਵੇਚ ਦਈਏ ਜਿੰਨਾ ਕੁ ਪੈਸੇ ਮਿਲਦੇ ਆ। ਹੁਣ ਉਹਨਾਂ ਕੋਲੇ ਮਾੜਾ ਮੂਰ ਪਈਆ, ਉਹ 4 ਸਾਲ 5 ਸਾਲ ਲਗਾਤਾਰ ਪਹਿਲਾਂ ਇੰਨਾ ਕੁ ਪੈਸਾ ਦੇ ਸਕਦੇ ਆ ਜਿਹਦੇ ਨਾਲ ਪਹਿਲਾਂ ਚੱਲ ਰਿਹਾ ਮੰਡੀ ਬੋਰਡ ਵਾਲਾ ਸਿਸਟਮ ਤਬਾਹ ਹੋ। ਜਦੋਂ ਮੰਡੀਆਂ ਤਬਾਹ ਹੋ ਗਈਆਂ, ਮੰਡੀਕਰਨ ਜਿਹੜਾ ਚੱਲ ਰਿਹਾ ਪੰਜਾਬ ਮੰਡੀ ਬੋਰਡ, ਫਿਰ ਆਪਾਂ ਆਪ ਕਵਾਂਗੇ ਵੀ ਇਹਨਾਂ ਨੂੰ ਭਰਤੀ ਕਾਹਤੋਂ ਕੀਤਾ ਹੋਇਆ ਵਾ, ਇਹ ਬੰਦੇ ਰੱਖ ਕੇ ਕਰਨਾ ਕੀ ਆ, ਜਦੋਂ ਸਾਰਾ ਦਾ ਆਪਾਂ ਪ੍ਰਾਈਵੇਟ ਵੇਚ, ਜਦੋਂ ਵੱਧ ਪੈਸੇ ਮਿਲਦੇ ਆ ਉੱਥੇ ਹੀ ਜਾਣਾ ਬੰਦੇ ਨੇ। ਲਾਲਚ ਤਾਂ ਹੋ ਜੂ ਇੱਕ ਵਾਰੀ, ਤਾਂ ਆਪਾਂ ਨੂੰ ਸਾਰਿਆਂ ਨੂੰ ਬੜੇ ਮੁੱਦਿਆਂ ਲੱਗਣਗੀਆਂ ਵੀ ਲਓ ਜੀ ਆਪਾਂ ਕਮਾਲ ਕਰਤੀ। ਪਰ ਇਹ ਚੀਜ਼ ਜਿਹੜੀ ਆ 2-4 ਸਾਲਾਂ ਤੋਂ ਬਾਅਦ, ਮਤਲਬ ਕਿ ਅੱਜ ਤੋਂ 15-20 ਸਾਲ ਬਾਅਦ ਆਪਣੀਆਂ ਔਲਾਦਾਂ ਜਿਹੜੀਆਂ ਨੇ, ਉਹ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ, ਉਹ ਜ਼ਰੂਰ ਕਹਿਣਗੀਆਂ ਵੀ ਤੁਹਾਡੇ ਕੋਲੇ ਜ਼ਮੀਨਾਂ ਸੀ ਉਹ ਕਿੱਧਰ ਗਈਆਂ, ਜਾਇਦਾਦਾਂ ਕਿੱਧਰ ਗਈਆਂ। ਇੱਕ ਜ਼ਮੀਨ ਜਾਂ ਜਾਇਦਾਦ ਦੇ ਸਿਰ ਦੇ ਉੱਤੇ ਪੁਸ਼ਤਾਂ ਪਲਦੀਆਂ ਨੇ, ਉਹ ਤੁਹਾਨੂੰ ਹੱਥਲ ਕਰਨ ਦਾ, ਲੋਕਾਂ ਕੋਲੋਂ ਜਾਇਦਾਦਾਂ ਖੋਹਣ ਦਾ ਜਿਹੜਾ ਜਗਾੜਮੈਂਟ ਬਣਾਇਆ ਹੋਇਆ, ਉਹਨੂੰ ਕਹਿੰਦੇ ਆ ਅਸੀਂ ਕਾਲੇ ਕਾਨੂੰਨ। ਹੁਣ ਮੋਦੀ ਨੂੰ ਤੇ ਭਾਜਪਾ ਨੂੰ ਚੰਗੀ ਤਰ੍ਹਾਂ ਪਤਾ ਵੀ ਇਹ ਜਿਹੜੀ ਖੇਡ ਆ ਇਹ ਬੜੀ ਖਤਰਨਾਕ ਆ, ਪਰ ਉਹਨਾਂ ਨੂੰ ਇਸ ਮੌਕੇ ਕੋਈ ਗੱਲ ਨਹੀਂ ਸੁਣਦੀ, ਕਿਉਂਕਿ ਜਦੋਂ ਸੁੱਤਾ ਪਿਆ ਹੋਵੇ ਕੋਈ, ਉਹਨੂੰ ਤਾਂ ਜਗਾਉਣਾ ਸੌਖਾ, ਉੱਤੇ ਪਾਣੀ ਪਾ ਦੋ, ਉਹਨੂੰ ਫੜ ਕੇ ਝੰਜੋੜ ਦੋ। ਪਰ ਜਿਹੜਾ ਜਾਣ ਬੁੱਝ ਕੇ ਕਹਿ ਰਿਹਾ ਹੋਵੇ ਬਈ ਮੈਂ ਸੁੱਤਾ ਹੋਇਆ, ਸੁੱਤਾ ਹੋਵੇ ਨਾ, ਉਹਨੂੰ ਕੌਣ ਜਗਾ ਲੂ। ਹੁਣ ਕਾਰਪੋਰੇਟਾਂ ਦੇ ਮਥਾਜ ਕਰਨਾ ਅਸਲ ਵਿੱਚ ਕਾਰਪੋਰੇਟਾਂ ਦੇ ਗੁਲਾਮ ਕਰਨਾ ਹੁੰਦਾ। ਆਪਾਂ ਨੂੰ ਯਾਦ ਹੋਣਾ ਚਾਹੀਦਾ ਕਿ ਜਦੋਂ ਈਸਟ ਇੰਡੀਆ ਕੰਪਨੀ ਵਾਲੇ ਆਏ ਮੁਗਲ ਦਰਬਾਰ ਵਿੱਚ, ਜਦੋਂ ਉਹਨਾਂ ਨੇ ਇੱਥੇ ਵਪਾਰ ਕਰਨ ਦੀ ਆਗਿਆ ਮੰਗੀ, ਤਾਂ ਜਿਹੜੇ ਉੱਥੇ ਦਰਬਾਰੀ ਬੈਠੇ ਸੀਗੇ ਜਿਨ੍ਹਾਂ ਨੇ ਕਿਹਾ ਹੋਣਾ ਚੱਕ ਦੋ ਦੇਣੀ ਚਾਹੀਦੀ ਆਗਿਆ, ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ ਵੀ ਇਹਦਾ ਐਂਡ ਰਿਜ਼ਲਟ ਕੀ ਹੋਊਗਾ। ਜਿਵੇਂ ਹੁਣ ਮੋਦੀ ਐਂਡ ਕੰਪਨੀ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਮੁਲਕ ਨੂੰ, ਮੁਲਕ ਦੇ ਲੋਕਾਂ ਨੂੰ ਇਹਦੇ ਕੀ ਸੱਟੇ ਭੋਗਣੇ ਪੈਣਗੇ। ਹੁਣ ਜਿਹੜੇ ਅੰਬਾਨੀ ਤੇ ਅਡਾਨੀ ਵਰਗੇ ਨੇ, ਇਹ ਤਾਂ ਮਲਟੀ ਨੈਸ਼ਨਲ ਕੰਪਨੀਆਂ ਜਿਹੜੀਆਂ ਸਾਰੇ ਸੰਸਾਰ ਵਿੱਚ ਚੱਲਦੀਆਂ ਨੇ, ਉਹਨਾਂ ਦੇ ਕਹਿੰਦੇ ਨੇ ਏਜੰਟ ਨੇ ਇੱਥੇ, ਇਹ ਆਪ ਥੋੜੇ ਕੁਝ ਨੇ। ਇਹਨਾਂ ਰਾਹੀਂ ਮਲਟੀ ਨੈਸ਼ਨਲ ਕੰਪਨੀਆਂ ਨੇ ਇੱਕ ਗੇਮ ਖੇਲਣੀ ਸ਼ੁਰੂ ਕੀਤੀ ਹੋਈ ਆ ਕਿ ਤੁਸੀਂ ਭਾਰਤ ਵਿੱਚ ਇੱਕ ਇਹੋ ਜਿਹੀ ਸਰਕਾਰ ਬਣਾਓ ਜਿਹੜੀ ਆਹ ਸਾਡੇ ਲਈ ਮਾਹੌਲ ਪੈਦਾ ਕਰੇ। ਉਹ ਮਾਹੌਲ ਇਹਨਾਂ ਅੰਬਾਨੀ ਅਡਾਨੀਆਂ ਤੇ ਹੋਰ ਕਾਰਪੋਰੇਟ ਘਰਾਣਿਆਂ ਰਾਹੀਂ ਹੁਣ ਕਾਲੇ ਕਾਨੂੰਨਾਂ ਰਾਹੀਂ ਬਣਾਉਣ ਦਾ ਜੁਗਾੜ ਚੱਲ ਰਿਹਾ। ਇਹ ਜਿਹੜੇ ਲੋਕ ਨੇ, ਇਹਨਾਂ ਨੂੰ ਕੋਈ ਇਸ ਗੱਲ ਦਾ ਮਤਲਬ ਨਹੀਂ ਹੈਗਾ ਕਿ ਹੌਲੀ ਹੌਲੀ ਇਹ ਜਿਹੜੇ ਕਾਰਪੋਰੇਟ ਘਰਾਣੇ ਆ, ਇਹ ਲੋਕਾਂ ਦੀ ਜ਼ਮੀਨ ਜਾਇਦਾਦ ਸਾਰੀ ਲੈ ਜਾਣਗੇ ਤੇ ਇਸ ਮੁਲਕ ਦਾ ਸਾਰਾ ਜਿਹੜਾ ਹਕੂਮਤੀ ਸਿਸਟਮ ਆ, ਰਾਜਨੀਤਿਕ ਪ੍ਰਬੰਧ ਵਾ, ਉਹ ਸਾਰਾ ਚਰਮਰਾ ਜਾਊਗਾ। ਤੇ ਲੋਕਾਂ ਦਾ ਭਰੋਸਾ ਜਦੋਂ ਟੁੱਟ ਗਿਆ, ਫਿਰ ਇਹ ਜਿਹੜੀ ਈਸਟ ਇੰਡੀਆ ਕੰਪਨੀ ਆ, ਜਿਵੇਂ ਉਹ ਸਟੈਪ ਦਰ ਸਟੈਪ ਅੱਗੇ ਵੱਧਦੀ ਹੋਈ, ਬਾਅਦ ਇੱਥੇ ਰਾਜ ਭਾਗ ਬ੍ਰਿਟਿਸ਼ ਕਰਾਉਣ ਦਾ ਹੋ ਗਿਆ ਸੀ, ਵੀ ਉਵੇਂ ਹੀ ਇਹ ਇੱਥੇ ਕੁਝ ਹੋ ਸਕਦਾ ਦੁਬਾਰਾ। ਕਿਉਂਕਿ ਇਹ ਉਹ ਨਸਲ ਆ ਜਿਹੜੀ ਮੋਦੀ ਐਂਡ ਕੰਪਨੀ ਆ ਨਾ, BJP ਵਰਗੇ, ਇਹ ਇੱਕ ਵਰਗ ਹੁੰਦਾ, ਇੱਕ ਖੂਨ ਹੁੰਦਾ। ਇਹਨਾਂ ਨੂੰ ਉਧਰੋਂ ਵੀ ਨਹੀਂ ਕੋਈ ਸ਼ਰਮ ਆ ਸੀਗੀ ਦਰਬਾਰੀਆਂ ਨੂੰ, ਇਹੋ ਜਿਹਾ ਨੂੰ, ਜਿਨ੍ਹਾਂ ਨੂੰ ਅੱਜ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈਗਾ ਵੀ ਕਾਰਪੋਰੇਟ ਘਰਾਣੇ ਮਲਟੀ ਨੈਸ਼ਨਲ ਕੰਪਨੀਆਂ ਆ ਕੇ ਇੱਥੋਂ ਦੇ ਲੋਕਾਂ ਨੂੰ ਖਾ ਜਾਣਗੀਆਂ, ਜਾਂ ਗੁਲਾਮੀ ਹੋ ਜੂ, ਜਾਂ ਇੱਥੇ ਮਥਾਜਗੀ ਹੋ ਜੂ। ਇਹਨਾਂ ਨੂੰ, ਇਹੋ ਜਿਹਾ ਨੂੰ ਮੁਗਲ ਦਰਬਾਰ ਦੇ ਵਿੱਚ ਬੈਠਿਆਂ ਨੂੰ ਵੀ ਕੋਈ ਮਤਲਬ ਨਹੀਂ ਸੀ। ਉਹ ਕਹਿੰਦੇ ਚੱਕੀ ਚੱਲੋ ਫੱਟੇ ਬਸ। ਇਹਨਾਂ ਨੂੰ ਉਦੋਂ ਵੀ ਕੋਈ ਫਰਕ ਪਿਆ ਸੀ ਜਦੋਂ ਮੁਸਲਮਾਨ ਰਾਜੇ ਸੀ, ਕਿਉਂਕਿ ਉਹਨਾਂ ਨਾਲ ਧੀਆਂ ਭੈਣਾਂ ਦੇ ਰਿਸ਼ਤੇ ਕਰਕੇ ਟਾਈਮ ਕੱਢ ਲਿਆ। ਇਹਨਾਂ ਨੂੰ ਗੋਰਿਆਂ ਨਾਲ ਸੰਬੰਧ ਬਣਾਉਣ ਦੇ ਵਿੱਚ ਵੀ ਕੋਈ ਪਰੇਸ਼ਾਨੀ ਨਹੀਂ ਸੀ, ਕਿਉਂਕਿ ਦਿਮਾਗ ਹੀ ਹੈ ਜੀ ਉਹ ਜਿਹਾ ਦਿਮਾਗ ਆ ਵੀ ਹਾਂ ਜੀ ਠੀਕ ਆ ਜੀ, ਠੀਕ ਹੈ। ਤਾਂ ਜਿਨ੍ਹਾਂ ਨੇ ਗੋਰਿਆਂ ਨਾਲ ਗੁਲਾਮੀ ਦੇ ਦੌਰ ਵਿੱਚ ਵਧੀਆ ਰਿਲੇਸ਼ਨ ਰੱਖੇ, ਜਿਨ੍ਹਾਂ ਨੇ ਮੁਸਲਮਾਨਾਂ ਦੇ ਨਾਲ ਗੁਲਾਮੀ ਦੇ ਦੌਰ ਵਿੱਚ ਵਧੀਆ ਰਿਲੇਸ਼ਨ ਰੱਖੇ, ਉਸੇ ਬਲੱਡ ਵਾਲੇ, ਉਸੇ ਨਸਲ ਵਾਲੇ ਇਹ ਲੋਕ ਨੇ ਜਿਹੜੇ ਇਸ ਵੇਲੇ ਅੰਬਾਨੀ ਅਡਾਨੀਆਂ ਰਾਹੀਂ ਮਲਟੀ ਨੈਸ਼ਨਲ ਕੰਪਨੀਆਂ ਨੂੰ ਭਾਰਤ ਵਿੱਚ ਖੁੱਲ੍ਹ ਕੇ ਖੇਡਣ ਦਾ ਮੌਕਾ ਦੇਣ ਲਈ ਕਾਲੇ ਕਾਨੂੰਨ ਬਣਾਉਣ ਲਈ ਤੁਲੇ ਹੋਏ। ਕਾਨੂੰਨ ਤਾਂ ਉਹਨਾਂ ਨੇ ਬਣਾਤੇ, ਹੁਣ ਜਿਨ੍ਹਾਂ ਤੇ ਲਾਗੂ ਹੋਣੇ ਆ, ਜਦੋਂ ਉਹਨਾਂ ਨੂੰ ਗੱਲ ਦੀ ਸਮਝ ਲੱਗੀ
ਹੁਣ ਇਹਨਾਂ ਨੂੰ ਬੜੀ ਇਸ ਗੱਲ ਦੀ ਤਕਲੀਫ ਆ ਕਿ ਇਹਨਾਂ ਨੂੰ ਸਮਝ ਕਾਹਤੋਂ ਲੱਗ ਗਈ। ਇਸ ਗੱਲ ਦੀ ਤਕਲੀਫ ਨਹੀਂ ਵੀ ਸਮਝ ਕਿਉਂ ਨਹੀਂ ਲੱਗੀ, ਇਸ ਗੱਲ ਇਹ ਲੱਗ ਕਿਉਂ ਗਈ, ਕਾਹਤੋਂ ਲੱਗੀ ਸਮਝ। ਹੁਣ ਜਦੋਂ ਸਮਝ ਲੱਗ ਚੁੱਕੀ ਆ ਬੰਦੇ ਨੂੰ ਕਿ ਆਹ ਖੂਹ ਆ, ਇਹਦੇ ਵਿੱਚ ਡਿੱਗ ਪਾਂਗੇ ਤਾਂ ਖਤਮ ਹੋ ਜਾਗੇ, ਜਿਵੇਂ ਜੀਓ ਵਾਲਾ ਕੰਮ ਆ ਉਵੇਂ ਸਮਝ ਲੱਗੀ ਹੋਈ ਹੈ। ਹੁਣ ਕੋਈ ਉਸ ਖੂਹ 'ਚ ਡਿੱਗਣ ਨੂੰ ਤਿਆਰ ਨਹੀਂ, ਤੇ ਸਮਝ ਸਾਰੇ ਭਾਰਤ ਨੂੰ ਸੀ, ਔਰ ਬਾਕੀ ਸਾਰਾ ਭਾਰਤ ਕਿਉਂਕਿ ਮਾਤਾ ਦਾ ਮਾਲ ਬਣਾਇਆ ਪਿਆ ਵਾ, ਕਿਸੇ ਨੂੰ ਕਿਸੇ ਮੁੱਦੇ ਦੇ ਨਾਂ ਤੇ ਡਰਾਇਆ, ਕਿਸੇ ਨੂੰ ਕਿਸੇ ਮੁੱਦੇ ਦੇ ਨਾਂ ਤੇ ਡਰਾਇਆ, ਕਿਸੇ ਨੂੰ ਜਿਹੜਾ ਹੈਗਾ ਹਿੰਦੂ ਕੱਟੜਵਾਦ, ਕਿਸੇ ਨੂੰ ਦਹਿਸ਼ਤਵਾਦ, ਪਤਾ ਨਹੀਂ ਕੀ ਕੁਛ ਕਰੀ ਫਿਰਦੇ ਆ। ਤੋ ਪੰਜਾਬ ਜਿਹੜਾ ਸੀ ਇੱਥੇ ਵੀ ਬੜਾ ਭਾਰੀ ਜ਼ੁਲਮ ਹੋਇਆ। KPS ਗੱਲ ਐਵੇਂ ਨਹੀਂ ਫੜਾ ਮਾਰਦਾ ਹੁੰਦਾ ਸੀਗਾ ਵੀ ਜਿੰਨੇ ਕੁ ਬੰਦੇ ਮਾਰਦੇ ਆ ਹੁਣ ਨਹੀਂ ਪੰਜਾਬ ਹਿੱਲਦਾ। ਔਰ ਇੱਥੋਂ ਦੇ ਧਰਤੀ ਦੇ ਉੱਤੇ ਸੱਚੇ ਪਾਤਸ਼ਾਹ ਦੀ ਕੁਛ ਇਹੋ ਜਿਹੀ ਕਿਰਪਾ ਕਿ ਬੇਸ਼ੱਕ ਜਿਹੜੇ ਇਸ ਸੰਘਰਸ਼ ਦੇ ਵਿੱਚ ਮੋਹਰੀ ਲੋਕ ਨੇ ਉਹ ਕਾਮਰੇਡ ਖਿਆਲਾਂ ਨਾਲ ਸੰਬੰਧਿਤ ਸੀ, ਕਿਸਾਨ ਜਥੇਬੰਦੀਆਂ ਵਾਲੇ, ਉਹਨਾਂ ਨੇ ਆਪਦੇ ਵੱਲੋਂ ਤਾਂ ਇਹੀ ਸੋਚਿਆ ਵੀ ਆਪਾਂ ਇਹਦੇ ਵਿੱਚ ਇਹਦਾ ਵਿਰੋਧ ਕਰੀਏ, ਚਲੋ ਕੀਤਾ, ਵਧੀਆ ਕੀਤਾ। ਪਰ ਇਹਦੇ ਨਾਲ ਪੰਜਾਬ ਦੀ ਧਰਤੀ ਉੱਤੇ ਵਸਦੀ ਸਿੱਖ ਵਸੋਂ ਨੂੰ ਇੱਕ ਵਾਰੀ ਫੇਰ ਦਿੱਲੀ ਨਾਲ ਪੁਰਾਣੇ ਰਿਸ਼ਤੇ ਚੇਤੇ ਆ ਗਏ। ਇਹਦੇ ਨਾਲ ਸਿੱਖ ਹੱਕਾਂ ਲਈ ਲੜਨ ਦਾ ਜਿਹੜਾ ਜਜ਼ਬਾ ਉਹ ਦੁਬਾਰਾ ਪੰਜਾਬ ਦੇ ਹੱਕਾਂ ਲਈ ਲੜਨ ਦੇ ਜਜ਼ਬੇ ਦੇ ਰੂਪ ਦੇ ਵਿੱਚ ਉੱਥੇ ਪ੍ਰਚੰਡ ਹੋ ਗਿਆ। ਤੇ ਨਾਲ ਦੀ ਨਾਲ ਪੰਜਾਬ ਦਾ ਹਰ ਇੱਕ ਵਸਿੰਦਾ ਜਿਹੜਾ ਕਿਸੇ ਵੀ ਜਾਤ ਧਰਮ ਤੋਂ ਗੋਤ ਦਾ ਹੋ ਸਕਦਾ, ਚਾਹੇ ਉਹ ਬਾਹਰ ਗਿਆ ਹੈ ਚਾਹੇ ਇੱਥੇ ਹੈ, ਜਿਹਦਾ ਪੰਜਾਬ ਨਾਲ ਰਿਸ਼ਤਾ ਨਾ ਜੀ ਹੈ ਤਾਂ ਸਾਰੇ ਭਾਰਤ ਦੀ ਲੋੜ ਹੈ, ਪਰ ਸਾਰੇ ਪੰਜਾਬੀਆਂ 'ਚ ਤਾਂ ਖਾਸ ਤੌਰ ਦੇ ਉੱਤੇ ਇਸ ਗੱਲ ਦਾ ਸਪਸ਼ਟਤਾ ਹੋਈ ਆ, ਸਾਡੇ ਬੱਚੇ ਬੱਚੀਆਂ ਕੁੜੀਆਂ ਨੌਜਵਾਨ ਸਭ ਨੂੰ, ਕਿ ਜੇ ਕਾਲੇ ਕਾਨੂੰਨ ਲਾਗੂ ਰਹਿ ਗਏ ਅਸੀਂ ਮਾਰੇ ਜਾਣਾ। ਹੁਣ ਜਦੋਂ ਆਮ ਬੰਦਿਆਂ ਨੂੰ ਸਮਝਾਉਂਦੇ ਆ ਉਹਨਾਂ ਨੂੰ ਵੀ ਬੜਾ ਸੌਖਾ ਸਮਝ ਲੱਗ ਜਾਂਦੀ ਆ ਵੀ ਅੱਛਾ ਹੁਣ ਤਾਂ ਮਿਲ ਜਾਂਦਾ ਨਾ 40 ਰੁਪਏ ਕਿਲੋ, 50 ਰੁਪਏ ਕਿਲੋ ਆਟਾ, 30-35 ਰੁਪਏ ਕਿਲੋ ਤੱਕ ਮਿਲ ਜਾਂਦਾ। ਪਰ ਜੇਕਰ ਅਸੀਂ ਇਹ ਕਾਲੇ ਕਾਨੂੰਨ ਲਾਗੂ ਹੋਵੇ ਫਿਰ 150 ਰੁਪਏ ਕਿਲੋ ਆਟਾ ਹੀ ਮਿਲਿਆ ਕਰੂਗਾ, ਉੱਤੇ ਜੀਓ ਦੀ ਮੋਹਰ ਲੱਗਿਆ ਕਰੂਗੀ, ਲਿਫਾਫਾ ਜਿਹੜਾ ਪੈਕਿੰਗ ਬੜੀ ਵਧੀਆ ਹੋਇਆ ਕਰੂਗੀ। ਲਿਫਾਫੇ ਤਾਂ ਬੜੇ ਸੋਹਣੇ ਬਣਾਈ ਫਿਰਦੇ ਅਗਲੇ, ਕਣਕ ਵਾਲੇ ਲਿਫਾਫੇ ਵੀ ਬਣਾ ਲਏ ਹੋਰ ਵੀ। ਤਾਂ ਫਿਰ ਹਰ ਚੀਜ਼ ਜਿਹੜੀ ਆ, ਜਿਵੇਂ ਹੁਣ ਰਿਲਾਇੰਸ ਦੇ ਸਟੋਰਾਂ 'ਚੋਂ ਜਾ ਕੇ ਜੋ ਚੱਕਦੇ ਆ, ਉਹ ਪੈਕਿੰਗ ਪੁਕਿੰਗ ਤਾਂ ਬੜੀ ਵਧੀਆ ਹੁੰਦੀ ਹੈ, ਪਰ ਉਹ ਚੀਜ਼ ਜਿਹੜੀ ਆ ਉਹ 4 ਗੁਣਾ ਰੇਟ ਤੇ ਸਾਨੂੰ ਮਿਲਿਆ ਕਰਨੀ। ਹੁਣ ਜਿਹੜੀ ਆਬਾਦੀ ਆ ਮੁਲਕ ਦੀ ਉਹਦੇ ਹਿਸਾਬ ਨਾਲ ਇੱਥੇ ਪਹਿਲਾਂ ਹੀ ਆਮਦਨ ਉਨੀ ਹੈ ਨਹੀਂ, ਤੇ ਜਿਹੜੀ ਆਮਦਨ ਕੰਮ ਲੋਕਾਂ ਨੂੰ ਇਹੋ ਜਿਹੇ ਪ੍ਰੋਜੈਕਟ ਚਾਹੀਦੇ ਜਿਹਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਿਲੇ। ਇੱਥੇ ਹੁਣ ਉਹ ਕਹਿੰਦੇ ਆ ਵੀ ਰੁਜ਼ਗਾਰ ਨੂੰ ਛੱਡੋ, ਆਮਦਨ ਵਧਾਉਣ ਨੂੰ ਛੱਡੋ, ਆਪਾਂ ਤੁਹਾਨੂੰ ਮਹਿੰਗੇ ਤੋਂ ਮਹਿੰਗੀ ਚੀਜ਼ ਜਿਹੜੀ ਹੈਗੀ ਆ ਦੇਣੀ ਆ, ਡੈਕੋਰੇਸ਼ਨ ਕਰਕੇ ਦਿਆ ਕਰਾਂਗੇ, ਸੋਹਣੇ ਤਰੀਕੇ ਨਾਲ ਤੁਹਾਨੂੰ ਆਟਾ ਦਿਆ ਕਰਾਂਗੇ। ਸੋ ਮਹਿੰਗਾਈ ਵਧੇਗੀ, ਲੋਕਾਂ ਦੀ ਲੁੱਟ ਖਸੁੱਟ ਵਧੇਗੀ, ਮਨੋਪਲੀ ਵਧੇਗੀ, ਤੇ ਆਉਣ ਵਾਲਾ ਇੱਕ ਸਮਾਂ ਇਹੋ ਜਿਹਾ ਭਿਆਨਕ ਸਮਾਂ ਸਾਡੇ ਸਾਹਮਣੇ ਆ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਦਾ ਇੱਕ ਡੰਗ ਦੀ ਰੋਟੀ ਖਾਣ ਨੂੰ ਹੀ ਲੜਾਈ ਸਮਝਿਆ ਕਰਨਗੇ ਵੀ ਇੱਕ ਡੰਗ ਦੀ ਰੋਟੀ ਮਿਲ ਗਈ ਬੜੇ ਵਧੀਆ ਹੋ ਗਏ। ਤੇ ਅੱਜ ਇੱਕ ਜਦੋਂ ਜੱਟ ਦੇ ਖੇਤ ਜਾਈਦਾ ਜਾਂ ਜੱਟ ਦੇ ਕੋਈ ਦੂਜਾ ਆਉਂਦਾ ਬੰਦਾ ਕੋਲੇ ਮਿਲਣ ਆਉਂਦਾ ਜ਼ਿਮੀਂਦਾਰ ਨੂੰ ਖੇਤ 'ਚ, ਉਹਨੂੰ ਉੱਥੇ ਲੱਗਦਾ ਉਹ 1.5-2 ਕਿੱਲੇ ਦਾ ਚਾਹੇ ਮਾਲਕ ਹੋਵੇ, ਉਹ ਆਪਦੀ ਲੱਗਦੀ ਵੀ ਮੇਰੀ ਇੱਥੇ ਹਕੂਮਤ ਆ, ਮੈਂ ਆਪਦੀ ਮਰਜ਼ੀ ਨਾਲ ਜੋ ਮਰਜ਼ੀ ਬੀਜਾਂ, ਮੈਂ ਬੀਜ ਕੇ ਜੋ ਮਰਜ਼ੀ ਇਹ ਚੁੱਕ ਮਾਵਾਂ ਜੋ ਮੈਂ ਉਹ ਸਾਰਾ ਸਿਸਟਮ ਜਿਹੜਾ ਉਹਦੀ ਬਾਦਸ਼ਾਹਤ ਆ ਨਾ, ਜਿਹੜੀ ਉਹਦੀ ਚੜ੍ਹਤ ਬਣਾਉਂਦਾ, ਜਿਹੜੀ ਉਹਦੀ ਅਣਖ ਬਣਾਉਂਦਾ, ਉਹਨੂੰ ਤੋੜਨਾ ਵੀ ਬੜਾ ਜ਼ਰੂਰੀ ਹੈ। ਕਿਉਂਕਿ ਹਿੰਦੂਤਵੀ ਨਜ਼ਰੀਏ ਤੋਂ ਉਹਨਾਂ ਨੂੰ ਲੱਗਦਾ ਵੀ ਜੇ ਸਿੱਖੀ ਮਾਰਨੀ ਆ ਤਾਂ ਜਿਹੜੇ ਕਿਸਾਨੀ ਆ, ਸਿੱਖ ਕਿਸਾਨੀ, ਇਹਦਾ ਲੱਕ ਤੋੜਨਾ ਚਾਹੀਦਾ। ਸੋ ਕੁੱਲ ਮਿਲਾ ਕੇ ਜਦੋਂ ਪੰਜਾਬ ਦੇ ਬੱਚੇ ਨੂੰ ਇਹ ਗੱਲ ਸਮਝ ਲੱਗ ਚੁੱਕੀ ਆ ਕਿ ਆਪਾਂ ਇਹਨਾਂ ਕਾਲੇ ਕਾਨੂੰਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਤਾਂ ਜਦੋਂ ਇਸ ਸੰਘਰਸ਼ ਵਿੱਚ ਦਿੱਲੀ ਗਏ ਆ, ਇੱਕ ਗੱਲ ਬੜੀ ਕਮਾਲ ਦੀ ਹੋਈ ਕਿ ਜਿਹੜੀ ਗੱਲ ਆਪਾਂ ਸ਼ੁਰੂ 'ਚ ਕੀਤੀ, ਕਾਜੀ ਨੂਰ ਮੁਹੰਮਦ ਨੇ ਜਿਵੇਂ ਲਿਖਿਆ, ਉਹ ਅਖਲਾਕ ਦੇ ਦਰਸ਼ਨ ਦਿਦਾਰੇ ਉੱਥੇ ਲੋਕਾਂ ਨੂੰ ਕਰਾਏ। ਹਰ ਰੋਜ਼ ਬੜੀਆਂ ਵੀਡੀਓਜ਼ ਆਉਂਦੀਆਂ ਨੇ, ਬੜੇ ਲੋਕ ਕਹਿੰਦੇ ਆ ਵੀ ਅਸੀਂ ਤਾਂ ਸਿੱਖਾਂ ਨੂੰ ਸਮਝਦੇ ਕੁਝ ਹੋਰ ਸੀ। ਹੁਣ ਤਾਂ ਲੋਕ ਉੱਥੇ ਹਾਕਾਂ ਮਾਰ ਕੇ ਕਹਿੰਦੇ ਆ ਵੀ ਕੋਈ ਲੇਡੀਜ਼ ਹੋਣ ਜਨਾਨੀਆਂ, ਉਹ ਕਹਿੰਦੀਆਂ ਵੀ ਡਿੱਗੇ ਜਾਂਦੇ ਹੁਣ ਸੰਘਰਸ਼ ਵਾਲੇ ਮੁੰਡੇ, ਉਹ ਕਹਿੰਦੇ ਆਓ ਜੀ ਚਾਹ ਪੀ ਕੇ ਜਾਓ। ਹੁਣ ਚਾਹ ਪਾਣੀ ਦੇ ਤਾਂ ਉੱਥੇ ਲੰਗਰ ਖੁੱਲੇ ਲੱਗੇ ਹੋਏ ਨੇ, ਉੱਥੇ ਤਾਂ ਆਲੇ ਦੁਆਲੇ ਦੇ ਬੱਚੇ ਜਿਹੜੇ ਨੇ ਉਹਨਾਂ ਨੂੰ ਇੰਨਾ ਚਾਅ ਚੜਿਆ ਹੋਇਆ ਵਾ ਵੀ ਜੇਕਰ ਸਾਡੇ ਪੈਰ ਨੰਗੇ ਦੇਖਦੇ ਆ ਸਾਨੂੰ ਜੁੱਤੀਆਂ ਪਵਾ ਦਿੰਦੇ ਆ ਇਹ ਦਾੜੀਆਂ ਕੇਸਾਂ ਵਾਲੇ, ਜੇ ਠੰਡ ਵਾ ਤਾਂ ਵਧੀਆ ਗਰਮ ਕੱਪੜੇ ਲੈ ਕੇ ਦੇ ਦਿੱਤੇ, ਤੇ ਇੰਨਾ ਸਾਨੂੰ ਸੁੱਖ ਵਾ ਤੇ ਪੂਰੀ ਸਫਾਈ ਰੱਖਦੇ ਆ, ਇੰਨੇ ਵਧੀਆ ਤਰੀਕੇ ਨਾਲ ਰਹਿੰਦੇ ਨੇ, ਹਰ ਤਰੀਕੇ ਨਾਲ ਹਾਈਟੈਕ ਨੇ, ਮਤਲਬ ਕਿ ਇੰਨੀ ਸੋਹਣੀ ਜ਼ਿੰਦਗੀ ਜਿਉਣ ਵਾਲੇ ਲੋਕ ਨੇ। ਸਾਨੂੰ ਤਾਂ ਇਹਨਾਂ ਦੀ ਭੋਰਾ ਭਰ ਤਕਲੀਫ ਨਹੀਂ, ਕੋਈ ਗੰਦ ਨਹੀਂ ਪਾ ਰਿਹਾ, ਪੂਰੀ ਤਰ੍ਹਾਂ
शांत ते पूरी तरह स्वच्छ साफ जिहड़ा है वो संघर्ष आ जिहड़ा सब तो वड्डी ब्राह्मणवादियों की, हिंदू कट्टरपंथियों की, मोदी मीडिया गोदी मीडिया की सारा जोर लग्या पिया उन्हां दा कि कोई इहो जिहा नुकता लभे जिहदे नाल सारे संघर्ष नूं बदनाम करिए। पर अज एक महीना हो गया, एक महीने दे विच एक निक्की जी भी हरकत वो लभ नहीं सकती। कई उन्होंने पिछे जे गलत ख्यालों वाली कुड़ियां भी भेजियां, कई होर भी गल्लां वापरियां, पर कमाल करती इन्हां नौजवानों ने इस संघर्ष में शामिल लख तो वध बंदा उत्थे बैठा, पर किसी बंदे ने एक मामूली जी भी यह जी हरकत नहीं हुई जी तो साडी हेठी होवे। उल्टा साडा करदार जिहड़ा है दिल्ली दियां हिंदू कुड़ियां जां होर मजहबां दियां बच्चियां वो फखर नाल कहंदियां ने भी इन्हां ने तां की छेड़खानी करनी है, सानू ਇੱਥੇ ਦਿੱਲੀ ਦੇ ਜਿਹੜੇ ਲੋਕਲ ਲੋਕਾਂ ਤੋਂ ਹੁੰਦਾ ਸੀ ਵੀ ਕੋਈ ਛੇੜਖਾਨੀ ਕਰ ਜੂ, ਉਹਨਾਂ ਤੋਂ ਉਹ ਵੀ ਡਰਦੇ ਇਹਨਾਂ ਤੋਂ, ਕਿਉਂਕਿ ਪਤਾ ਵੀ ਇਹ ਬੰਦੇ ਕਿਹੋ ਜਿਹੇ ਉੱਚੇ ਸੁੱਚੇ ਅਖਲਾਕ ਦੀ, ਉੱਚੇ ਸੁੱਚੇ ਕਰਦਾਰ ਦੀ, ਮਤਲਬ ਦਿਲ ਤਾਂ ਜਿਹੜਾ ਜਿੱਤ ਲਿਆ ਇਹਨਾਂ ਨੇ ਦਿੱਲੀ ਦਾ, ਦਿੱਲੀ ਵਾਲਿਆਂ ਦਾ। ਹੁਣ ਦਿੱਲੀ ਜਿਹੜੀ ਹੈਗੀ ਆ ਉਹ ਜ਼ਰੂਰ ਇੱਕ ਦਿਨ ਫਤਿਹ ਕਰ ਲੈਣੀ ਆ। ਗੋਦੀ ਮੀਡੀਆ ਦਾ, ਮੋਦੀ ਮੀਡੀਆ ਦਾ ਇੰਨਾ ਬੁਰਾ ਹਾਲ ਆ ਬਈ कोई कहण सुनने वाली गल नहीं। तो लोगों के उत्ते इन्हां दा अंदोलनकारियों का, गुरसिखां का, पंजाबी भाईचारे का इन्ना वधिया असर आ बई ये हो सकता भी किसी दिन कोई उत्थे जिहड़ी मेन स्टेज आ उत्थे जाके दुकानदार, कोई नेड़ली घर वाला, कोई बंदा कोई टाइम मंगे ते लोग देखण भी आह 35-40 जाने आ नेड़ले घरां वाले आ जिथे काहतों स्टेज ते चढ़े फिरदे आ, ते उन्हां चों कोई खड़ के स्टेज तो कहे कि आप लोग एक महीने से यहाँ पर हो, हमारे पास कुछ आदमी आए थे, उन्होंने कहा कि आप ये लीजिए पैसे 10-10 लाख 10-10 हजार रुपया हमको दिया है हर एक घर वालों को, हम 5 परिवारों के सारे जी यहाँ पे हाजिर हैं, हमको कहा गया है कि आपने टेलीविजन पर बोलना है कि ये बहुत गंदे लोग हैं, हमारे परिवार को इनसे बड़ी तकलीफ है, हमारी बहू बेटियां सुरक्षित नहीं है, ये लोग चोरियां करते हैं, ये लोग ये करते हैं, बदमाशी करते हैं। तो हम लोगों को ये देकर पैसे गए थे, ये 5 परिवारों का 10-10 हजार रुपया यहाँ पे पड़ा है, इसकी बरतों करो ना करो ये आपकी मर्जी है, लेकिन हम आप लोगों को बताना चाहते हैं कि आपको बदनाम करने के लिए क्या कुछ हो रहा है। दूसरा, हम आपको ये बताना चाहते हैं कि पैसे की तंगी हमें बड़ी है, ये बात नहीं है कि हमें पैसा नहीं चाहिए, लेकिन आप लोगों का जो किरदार है, जो आप लोगों का इखलाक है, जो आप लोग इतना अच्छे तरीके से यहाँ पे रह रहे हैं, हम आपकी इस सारी बात से इतना मुतासर है, इतना प्रभावित है, हम आपको देख देख कर निहाल है। इसलिए पैसे पे लेके कोई बात नहीं, लेकिन हम आपको ये बात देकर जा रहे हैं कि आप देखना कि कोई और यहाँ पे कामयाब ना हो जाए, और हम ये कामना करते हैं कि आप कामयाब हो, लेकिन इस बात का ख्याल रखना कि वो तो पैसे देकर कहलवाना चाहते हैं कि आप अच्छे आदमी नहीं हैं। आप अपने इस संघर्ष में शामिल हुए हर एक आदमी को ये बात जरूर बता दें कि अपनी जिम्मेवारी बड़ी बड़ी है। मतलब ये गल मेरे जेहन में आउंदी आ कि भारतीय गोदी मीडिया इत्थों तक जा सकता, क्योंकि अजे तक उन्होंने साडी करदार कुशी का कुछ होर लभ्या नहीं। हाँ, एक गल उन्होंने बड़ी वधिया लभी हुई आ, कदे खालसा एड की, किसी खालसाई झंडे की, जां किसी गोल दमाले की, जां किसी जकारे की, लंगर की, कोई ना कोई गल जी बना के उत्थे करी जाते हैं। जे देखो ये पाकिस्तान से मिले हुए हैं, देखो ये खालिस्तानी हैं, जे बब्बर खालसा कहे हैं, जे फलाने कहे, बड़ी भकाई मारते आ, पर लोगों के उत्ते असर उहदा की होना। उतों दिल्ली के लोग जिहड़े आ उल्टा इन्हां गल्लां दे करके उस गोदी मोदी मीडिया की करतूत तो चंगी तरह जाणू हो गए। हुण आउण वाले दिनां दे विच भारत सरकार सोचती है कि आपां उत्थे जी नैट सर्विस बंद कर दईए, आपां उत्थों इन्हां दा पाखी ना आउण दईए। और हकीकत यह है कि जदों काजी नूर मुहम्मद वर्गे जिहड़े दुश्मन ने लिआंदी इस गल लई सी कि सिखां दे बारे भैड़ियां ते माड़ियां गल्लां तूं लिखणियां ने,
ਜਦੋਂ ਉਹ ਸਿੱਖਾਂ ਦੇ ਕਰਤਾਰ ਦੇ ਸਾਹਮਣੇ ਇਸ ਗੱਲ ਲਈ ਕਿ ਜੀ ਕੋਈ ਹੱਲ ਨਹੀਂ, ਇਹ ਤਾਂ ਇੰਨੇ ਸੱਚੇ ਸੁੱਚੇ ਆ, ਉਹਨਾਂ ਨੂੰ ਕਹਿਣੀ ਪੈ ਗਈ ਗੱਲ, ਇਹ ਤਾਂ ਗੱਲ ਹੀ ਕੁਛ ਨਹੀਂ। ਸੋ ਗੱਲ ਨੂੰ ਸਮਝਣ ਦੀ ਲੋੜ ਆ ਕਿ ਇਸ ਸੰਘਰਸ਼ ਦੇ ਵਿੱਚ ਜਿੱਥੇ ਆਪਾਂ ਅਸਲੀ ਮੁੱਦਾ ਜਿਹੜਾ ਹੈ ਕਿ ਕਾਲੇ ਕਾਨੂੰਨ ਰੱਦ ਕਰਵਾਉਣੇ ਆ, ਉਹਦੀ ਲੜਾਈ ਲੜ ਰਹੇ ਆ, ਉੱਥੇ ਨਾਲ ਦੀ ਨਾਲ ਸਿੱਖਾਂ ਦੇ ਬਾਰੇ ਜੋ ਭਰਮ ਭੁਲੇਖੇ, ਜੋ ਭੈੜੀ ਬਦਨਾਮ ਕਰਨ ਵਾਲੀ, ਕੂੜ ਪ੍ਰਚਾਰ ਵਾਲੀ ਇੱਕ ਮਸ਼ੀਨ ਚਲਾਈ ਹੋਈ ਹੈ, ਉਹਦਾ ਵੀ ਆਪਣੇ ਆਪ ਮੱਲੋ ਮੱਲੀ ਉੱਚੇ ਸੁੱਚੇ ਅਖਲਾਕ ਦੇ ਨਾਲ ਟਾਕਰਾ ਕਰ ਰਹੇ। ਤੇ ਇਸ ਖੇਡ ਦੇ ਵਿੱਚ, ਇਸ ਜੰਗ ਦੇ ਵਿੱਚ, ਇਸ ਟੱਕਰ ਦੇ ਵਿੱਚ ਕੋਈ ਰੂਲ ਰੈਗੂਲੇਸ਼ਨ, ਕੋਈ ਨਿਯਮ ਨਹੀਂ ਬਣਾਏ ਹੋਏ, ਕੋਈ ਰੈਫਰੀ ਨਹੀਂ ਬੈਠਾ ਹੈਗਾ। ਇੱਥੇ ਹਰ ਉਹ ਚੀਜ਼ ਸਹੀ ਆ ਜਿਹਦੇ ਨਾਲ ਸਾਡੀ ਲਹਿਰ ਦਾ, ਸਾਡੇ ਅੰਦੋਲਨ ਦਾ, ਸਾਡੇ ਸੰਘਰਸ਼ ਦਾ ਕੱਦ ਉੱਚਾ ਹੁੰਦਾ। ਹਰ ਉਹ ਗੱਲ ਗਲਤ ਆ ਜਿਹਦੇ ਨਾਲ ਸਾਡੇ ਸੰਘਰਸ਼ ਦਾ, ਸਾਡੇ ਅੰਦੋਲਨ ਦਾ ਬੇੜਾ ਗਰਕ ਹੁੰਦਾ ਤੇ ਲੋਕਾਂ 'ਚ ਬਦਨਾਮੀ ਹੁੰਦੀ। ਸੋ ਇਸ ਮੌਕੇ ਬੜੀ ਭਾਰੀ ਜ਼ਿੰਮੇਵਾਰੀ ਆ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਹੋਏ ਲੋਕਾਂ ਤੇ ਵੀ, ਜਿਨ੍ਹਾਂ ਨੇ ਬਾਅਦ ਵਿੱਚ ਹੁਣ ਹਾਜ਼ਰੀਆਂ ਭਰਨੀਆਂ ਨੇ, ਕਿਉਂਕਿ ਹਰ ਰੋਜ਼ ਨਵੀਆਂ ਟਰਾਲੀਆਂ ਉੱਥੇ ਪਹੁੰਚ ਰਹੀਆਂ ਤੇ ਹਰੇਕ ਉੱਥੇ ਪਹੁੰਚਣ ਵਾਲੇ ਬੰਦੇ ਨੂੰ ਸਟੇਜਾਂ ਦੇ ਉੱਤੋਂ ਇਹ ਸੁਨੇਹੇ ਦੇਣੇ, ਸੋਸ਼ਲ ਮੀਡੀਆ ਰਾਹੀਂ ਸੁਨੇਹੇ ਦੇਣੇ ਅਤ ਜ਼ਰੂਰੀ ਨੇ ਕਿ ਭਾਈ ਇਸ ਸੰਘਰਸ਼ ਦੇ ਵਿੱਚ ਕੋਈ ਵੀ ਨੀਵੀਂ ਗੱਲ, ਕੋਈ ਵੀ ਗੈਰ ਅਖਲਾਕੀ ਗੱਲ ਜਿਹੜੀ ਆ ਉਹ ਨਹੀਂ ਹੋਣ ਦੇਣੀ ਆਪਾਂ। ਤੇ ਇਹ ਸੰਘਰਸ਼ ਜਿਹੜਾ ਹੈ ਇਹ ਲੋਕਾਂ ਦੇ ਵਿੱਚ ਆਪਦਾ ਇੱਕ ਸਾਫ਼ ਸੁਥਰਾ ਅਕਸ ਜਿਹੜਾ ਬਣਾ ਚੁੱਕਿਆ, ਉਹਨੂੰ ਬਰਕਰਾਰ ਰੱਖਣਾ ਤੇ ਹੋਰ ਜ਼ਿਆਦਾ ਬੁਲੰਦ ਕਰਨਾ, ਇਹ ਵੀ ਸਾਡੀ ਜ਼ਿੰਮੇਵਾਰੀ ਹੈ। ਜੋ ਪਿਛਲੇ 1 ਮਹੀਨੇ ਦੇ ਵਿੱਚ ਲੋਕਾਂ ਦੇ ਮਨਾਂ ਅੰਦਰ ਇਸ ਸੰਘਰਸ਼ ਨੇ ਆਪਦਾ ਉੱਚਾ ਸੁੱਚਾ ਪਿਆਰ ਸਤਿਕਾਰ ਬਣਾਇਆ, ਉਹਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ। ਸੋ ਇਸ ਤਰ੍ਹਾਂ ਦਾ ਅੱਜ ਕੱਲ੍ਹ ਉੱਥੇ ਮਾਹੌਲ ਚੱਲ ਰਿਹਾ, ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ। ਅੱਡ ਅੱਡ ਖਿਆਲਾਂ ਵਾਲੇ, ਅੱਡ ਅੱਡ ਪਿਛੋਕੜਾਂ ਵਾਲੇ, ਅੱਡ ਅੱਡ ਵਿਚਾਰਧਾਰਾਵਾਂ ਵਾਲੇ ਲੋਕ ਬੜੇ ਲੰਮੇ ਅਰਸੇ ਬਾਅਦ ਪੰਜਾਬ ਨੇ ਇੱਕ ਮੁੱਠਤਾ ਦਾ, ਇੱਕ ਜੁਟਤਾ ਦਾ ਪ੍ਰਗਟਾਵਾ ਕੀਤਾ। ਇਹ ਗੱਲ ਸੱਚੀ ਆ ਕਿ ਕਈ ਇਹੋ ਜਿਹੀਆਂ ਗੱਲਾਂ ਜਦੋਂ ਅੱਡ ਅੱਡ ਤਰ੍ਹਾਂ ਦੇ ਖਿਆਲਾਂ ਵਾਲੇ ਲੋਕ ਇਕੱਠੇ ਹੋਣਗੇ ਤਾਂ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਵੀ ਹੋਏਗੀ। ਕਾਮਰੇਡੀ ਖਿਆਲਾਂ ਵਾਲਿਆਂ ਨੇ ਪਿਛਲੇ ਦਿਨਾਂ ਦੇ ਵਿੱਚ ਧਾਰਮਿਕ ਵਿਸ਼ਵਾਸਾਂ ਦਾ, ਖਾਸ ਤੌਰ ਤੇ ਸਿੱਖਾਂ ਦੇ ਬਾਰੇ ਕੁਝ ਨਾਬਾਜ਼ਿਕ ਗੱਲਾਂ ਕੀਤੀਆਂ ਸੀ, ਪਰ ਪਿਛਲੇ 10 ਦਿਨ ਦੇ ਵਿੱਚ ਉਹ ਸਾਰੇ ਧੋਣੇ ਧੋ ਦਿੱਤੇ ਗਏ। ਜਿਸ ਤਰੀਕੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਦਿਹਾੜਾ ਮਨਾਇਆ ਗਿਆ, ਸ਼ਹੀਦੀ ਦਿਹਾੜਾ, ਜਿਸ ਤਰੀਕੇ ਨਾਲ 9ਵੇਂ ਪਾਤਸ਼ਾਹ ਦਾ, ਜਿਸ ਤਰੀਕੇ ਨਾਲ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰੀ ਜੀ ਦਾ, ਹੋਰ ਜਿਹੜੇ ਦਿਹਾੜੇ ਆ, ਗੁਰੂ ਦਸ਼ਮੇਸ਼ ਪਾਤਸ਼ਾਹ ਦਾ ਵੀ ਪੁਰਬ ਆ ਰਿਹਾ, ਤੇ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਇਹ ਉਸ ਅਕਾਲ ਪੁਰਖ ਦੀ ਮੌਜ ਆ, ਉਸਦੀ ਖੇਡ ਆ। ਤੇ ਇਸ ਗੱਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਆ, ਤਸੱਲੀ ਹੋਣੀ ਚਾਹੀਦੀ ਆ ਕਿ ਸਾਡੇ ਪੰਥ ਦਾ, ਸਾਡੀ ਕੌਮ ਦਾ, ਸਾਡੇ ਸਿੱਖ ਜਗਤ ਦਾ ਸਿਰ ਉੱਚਾ ਹੋ ਰਿਹਾ, ਦਾੜੇ ਤੇ ਦਸਤਾਰ ਦੀ ਬੁੱਕਤ ਵੱਧ ਰਹੀ ਆ, ਦਾੜੇ ਤੇ ਦਸਤਾਰ ਦਾ ਭਰੋਸਾ ਵੱਧ ਰਿਹਾ। ਜਦੋਂ ਇੱਕ ਨੌਜਵਾਨ ਬੱਚੀ ਆ ਲੜਜੀ ਉਮਰ ਦੀ, ਇਹਦੀ ਵੀਡੀਓ ਦੇਖਦਾ ਮੈਂ, ਰੋਜ਼ ਦੇਖ ਲੈਂਦਾ ਇੱਕ ਵਾਰੀ, ਉਹਦੇ ਵਿੱਚ ਉਹ ਬੱਚੀ ਬਾਰ-ਬਾਰ ਕਹਿ ਰਹੀ ਆ ਕਿ ਸਾਨੂੰ ਪਤਾ ਲੱਗਿਆ ਵਾ ਵੀ ਤੁਸੀਂ ਖਾਲਿਸਤਾਨ ਬਣਾਉਣਾ ਫਿਰਦੇ ਆ, ਖਾਲਿਸਤਾਨ ਬਣਾਓ ਜ਼ਰੂਰ, ਪਰ ਸਾਰੇ ਭਾਰਤ ਨੂੰ ਖਾਲਿਸਤਾਨ ਵਿੱਚ ਲਵੋ, ਕਿਉਂਕਿ ਇਹ ਲੋਕ ਸਾਨੂੰ ਜਿਉਣ ਨਹੀਂ ਦੇਣਗੇ। ਸੋ ਸਾਰਾ ਭਾਰਤ ਇਸ ਮੌਕੇ ਦੁਖੀ ਆ, ਪਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕੀ ਮਨਜ਼ੂਰ ਆ ਇਹ ਤਾਂ ਉਹ ਜਾਣੇ। ਸਾਡੀ ਕੌਮ ਆਪਦਾ ਰਾਜ ਭਾਗ ਚਾਹੁੰਦੀ ਆ, ਜੇ ਰਾਜ ਭਾਗ ਸਾਨੂੰ ਮਿਲੇ ਤਾਂ ਅਸੀਂ ਕਿਹੋ ਜਿਹਾ ਰਾਜ ਭਾਗ ਦੇਵਾਂਗੇ, ਉਹ ਇਸ ਅੰਦੋਲਨ ਦੌਰਾਨ ਦਿੱਲੀ ਦੇ ਵਿੱਚ ਜਿੱਥੇ ਸੰਘਰਸ਼ ਚੱਲ ਰਿਹਾ ਉੱਥੋਂ ਦੇਖਿਆ ਜਾ ਸਕਦਾ ਕਿ ਕੋਈ ਭੁੱਖਾ ਆ ਜਾਵੇ ਉਹਨੂੰ ਰਜਾ ਕੇ ਤੋਰਦੇ ਆ, ਜੇ ਕੋਈ ਨੰਗਾ ਆ ਗਿਆ ਪੈਰਾਂ ਤੋਂ ਉਹਦੇ ਪੈਰਾਂ 'ਚ ਜੁੱਤੀ ਪਾ ਕੇ ਤੋਰਦੇ ਆ, ਜੇਕਰ ਕੋਈ ਕੱਪੜਿਆਂ ਤੋਂ ਨਹੀਂ ਹੈਗੇ ਕੱਪੜੇ, ਉਹਨੂੰ ਕੱਪੜੇ ਪਾ ਕੇ ਤੋਰਦੇ ਆ। ਸੋ ਦਿੱਲੀ ਵਾਲਿਆਂ ਦੇ ਦਿਲ ਤਾਂ ਸਿੱਖਾਂ ਨੇ ਜਿੱਤ ਲਏ, ਹੁਣ ਦਿੱਲੀ ਜਿੱਤਣ ਦੀ ਵਾਰੀ ਆ, ਉਹ ਜ਼ਰੂਰ ਜਿੱਤਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅੱਜ ਕਰਦੇ ਆ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।